ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਦੋ ਜੁੜੀਆਂ ਹੋਈਆਂ ਗੱਲਾਂ ਆਪੋ ਵਿੱਚ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਅੱਜ ਕਰਦੀਆਂ, ਰਾਜਨੀਤਿਕ ਤੌਰ ਦੇ ਉੱਤੇ, ਖਾਸ ਤੌਰ ਦੇ ਉੱਤੇ ਵੀ ਜਿਵੇਂ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਅੱਜ ਮਾਹੌਲ ਬਣ ਰਿਹਾ ਹੈ, ਕਿਉਂਕਿ 10 ਕੁ ਮਹੀਨੇ ਰਹਿ ਗਏ ਨੇ 2019 ਦੀਆਂ ਚੋਣਾਂ 'ਚ, ਤੇ 2019 ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਜਿਹੜੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਹੈ ਉਹ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਪੱਤੇ ਖੇਡ ਰਹੀਆਂ। ਤੇ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਥੋੜਾ ਡਰ ਲੱਗ ਰਿਹਾ ਹੈ ਵਿਰੋਧੀ ਧਿਰਾਂ ਦੀ ਜਿਹੜੀ ਸੋ ਕਾਰਡ ਏਕਤਾ ਦੇ ਕੁਝ ਨਮੂਨੇ ਦੇਖੇ ਗਏ ਨੇ ਜ਼ਿਮਨੀ ਚੋਣਾਂ ਦੇ ਵਿੱਚ, ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਡਰ ਹੈ ਉਹ ਡਰ ਕਿਤੇ ਨਾ ਕਿਤੇ RSS ਦੇ ਕੋਲ ਵੀ ਪਹੁੰਚਿਆ ਹੋਇਆ ਹੈ। RSS ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ। ਇਸੇ ਕਰਕੇ RSS ਕਾਂਗਰਸ ਪਾਰਟੀ ਦੇ ਸਭ ਤੋਂ ਜ਼ਿਆਦਾ ਜਿਹੜੇ ਸੀਨੀਅਰ ਆਗੂ ਨੇ, ਪ੍ਰਣਬ ਮੁਖਰਜੀ, ਹੁਣ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਉਸ ਰੂਪ 'ਚ ਨਹੀਂ ਕਿਉਂਕਿ ਉਹ ਰਾਸ਼ਟਰਪਤੀ ਰਹਿ ਚੁੱਕੇ ਨੇ, ਤੇ ਉਹਨਾਂ ਨੂੰ ਬੁਲਾਉਂਦੇ ਨੇ, ਪ੍ਰਣਬ ਮੁਖਰਜੀ ਨੂੰ ਬੁਲਾਉਂਦੇ ਨੇ ਆਪਣੇ ਸਮਾਗਮ ਦੇ ਵਿੱਚ। ਤੇ ਇਸੇ ਤਰ੍ਹਾਂ ਦਾ ਡਰ ਜਿਹੜਾ ਆ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਹੈ। ਵਿਰੋਧੀ ਪਾਰਟੀਆਂ ਵੀ ਆਪੋ ਆਪਣਾ ਡਰ ਜਿਹੜਾ ਆ ਇਸ ਢੰਗ ਨਾਲ ਕਿਤੇ ਨਾ ਕਿਤੇ ਪੇਸ਼ ਕਰ ਰਹੀਆਂ ਵੀ ਉਹਨਾਂ ਦੀ ਜਿਹੜੀ ਏਕਤਾ ਆ ਉਹ ਏਕਤਾ ਦੇ ਵਿੱਚ ਕੋਈ ਖਲਲ ਨਾ ਪੈ ਜਾਏ, ਤੇ ਇਸ ਕਰਕੇ ਕੁਝ ਹੋਰ ਲੋਕਾਂ ਨੂੰ ਜੋੜਨ ਦੀਆਂ ਗੱਲਾਂ ਜਿਹੜੀਆਂ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ। ਸੋ ਖਾਸ ਤੌਰ ਤੇ ਇਹ ਚਰਚਾ ਅਸੀਂ ਕਰਾਂਗੇ ਕਿ ਪ੍ਰਣਬ ਮੁਖਰਜੀ, ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਕਾਂਗਰਸ ਦੇ ਸੀਨੀਅਰ ਮੋਸਟ ਆਗੂ ਰਹੇ ਪ੍ਰਣਬ ਮੁਖਰਜੀ, ਜਦੋਂ RSS ਦੇ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਤੇ ਫਿਰ ਕਿਸ ਕਿਸਮ ਦੀ ਪੋਲਿਟਿਕਸ ਖੇਡੀ ਜਾਂਦੀ ਹੈ। ਦੂਜੀ ਗੱਲ ਅਸੀਂ ਕਰਨੀ ਹੈ ਅੱਜ ਮੀਡੀਆ ਬਾਰੇ। ਮੀਡੀਆ 'ਚ ਜਿਸ ਤਰ੍ਹਾਂ ਦਾ ਮਾਹੌਲ ਸਾਡੇ ਇੱਥੇ ਬਣਿਆ ਹੋਇਆ ਭਾਰਤ ਦੇ ਵਿੱਚ, ਖਾਸ ਤੌਰ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਵੀ ਹੈ ਪਰ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ, ਉਸ ਮਾਹੌਲ 'ਚ ਇਹ ਲੱਗਦਾ ਹੈ ਕਿ ਜਿਵੇਂ ਮੀਡੀਆ ਜਿਹੜਾ ਉਹ ਬਹੁਤ ਕੁਝ ਇਸ ਤਰ੍ਹਾਂ ਦਾ ਕਰ ਰਿਹਾ ਹੈ ਜਿਹੜਾ ਮੀਡੀਆ ਨੂੰ ਨਹੀਂ ਕਰਨਾ ਚਾਹੀਦਾ ਹੈ। ਤੇ ਫਿਰ ਬਕਾਇਦਾ ਇੱਕ ਸਟਿੰਗ ਆਪਰੇਸ਼ਨ ਸਾਡੇ ਸਾਹਮਣੇ ਆਉਂਦਾ ਕੋਬਰਾ ਪੋਸਟ ਦਾ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਬਹੁਤ ਵੱਡਾ ਹਿੱਸਾ ਮੀਡੀਆ ਦਾ ਉਹਨੂੰ ਜਦੋਂ ਮਰਜ਼ੀ ਜਿਵੇਂ ਮਰਜ਼ੀ ਆਪਣੇ ਮੁਤਾਬਕ ਜਿਹੜਾ ਆ ਉਹ ਖਰੀਦਿਆ ਜਾ ਸਕਦਾ ਹੈ, ਆਪਣੇ ਮੁਤਾਬਕ ਚਲਾਇਆ ਜਾ ਸਕਦਾ ਹੈ। ਉਹ ਜਿਹੜੀ ਕੋਬਰਾ ਪੋਸਟ ਦਾ ਸਟਿੰਗ ਆਪਰੇਸ਼ਨ ਹੈ ਉਹ ਅਸੀਂ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਸਾਂਝਾ ਕਰਾਂਗੇ। BBC ਨੇ ਵੀ ਇਹਦੇ ਤੇ ਵਿਸ਼ੇਸ਼ ਰਿਪੋਰਟ ਜਿਹੜੀ ਆ ਛਾਪੀ ਹੈ। ਸੋ ਪਹਿਲਾਂ ਅਸੀਂ ਚੱਲਦੇ ਹਾਂ ਸਾਡੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਜਿਹੜਾ ਦੌਰਾ ਰਿਹਾ RSS ਦੇ ਹੈੱਡਕੁਆਰਟਰ ਦਾ, ਉਹਦੇ ਤੇ ਜਿਹੜੀ ਚਰਚਾ ਵੀ ਹੋਈ ਹੈ ਤੇ ਉਹਦੇ ਕੀ ਅਰਥ ਹੋ ਸਕਦੇ ਨੇ ਉਹਦੀ ਗੱਲ ਕਰਾਂਗੇ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਦੋਂ RSS ਦੇ ਸੱਦੇ ਤੇ ਜਦੋਂ ਗਏ, ਜਾਂ ਜਦੋਂ ਉਹਨਾਂ ਨੇ ਯੈਸ ਕੀਤੀ ਵੀ ਹਾਂ ਮੈਂ ਆਉਣਾ ਤੁਹਾਡੇ RSS ਦੇ ਸਮਾਗਮ ਦੇ ਵਿੱਚ, ਤਾਂ ਉਹਨਾਂ ਦੇ ਬਹੁਤ ਨੇੜੇ ਰਹੇ ਜਿਹੜੇ ਲੋਕ ਨੇ, ਜਾਂ ਉਹਨਾਂ ਦੇ ਬਹੁਤ ਜ਼ਿਆਦਾ ਵਿਰੋਧੀ ਵੀ ਜਿਹੜੇ ਰਹੇ ਨੇ, ਉਹਨਾਂ ਸਾਰਿਆਂ ਨੇ ਇਹਦੇ ਤੇ ਜਿਹੜੀ ਨਜ਼ਰਾਂ ਕੱਢ ਲਈਆਂ ਕਿ ਹੁੰਦਾ ਕੀ ਹੈ ਵੀ ਜੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਕਾਂਗਰਸ ਦੇ ਸੀਨੀਅਰ ਮੋਸਟ ਲੀਡਰ RSS ਦੇ ਸਮਾਗਮ ਵਿੱਚ ਜਾਂਦੇ ਆ ਤਾਂ ਫਿਰ ਹੋਏਗਾ ਕੀ। ਤੇ ਲਾਜ਼ਮੀ ਤੌਰ ਤੇ ਕਾਂਗਰਸ ਪਾਰਟੀ ਦੀ ਜਿਹੜੀ ਵੱਡੀ ਲੀਡਰਸ਼ਿਪ ਰਹੀ ਉਹਨੂੰ ਬੇਚੈਨੀ ਸੀ ਇਸ ਗੱਲ ਦੀ, ਕਿਉਂਕਿ ਪ੍ਰਣਬ ਮੁਖਰਜੀ ਨੇ ਜਾਣ ਤੋਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਵੀ ਸਾਫ਼ ਕਰ ਦਿੱਤਾ ਹੈ ਕਿ ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈ। ਇਹ ਸਵਾਲ ਪੈਦਾ ਹੋਣ ਲੱਗ ਪਿਆ ਸੀ ਕਿ ਪ੍ਰਣਬ ਮੁਖਰਜੀ ਕਾਂਗਰਸ ਦੇ ਸੀਨੀਅਰ ਮੋਸਟ ਲੀਡਰਾਂ ਚੋਂ ਇੱਕ ਨੇ, ਤੇ ਠੀਕ ਆ ਉਹ ਰਾਸ਼ਟਰਪਤੀ ਰਹੇ ਨੇ, ਤੇ ਪਰ ਉਹਨਾਂ ਦਾ ਜਾਣਾ RSS ਦੇ ਸਮਾਗਮ ਦੇ ਵਿੱਚ ਠੀਕ ਨਹੀਂ ਹੈ। ਕਾਂਗਰਸ ਪਾਰਟੀ ਦੇ ਅੰਦਰੋਂ ਸਵਾਲ ਉੱਠਣ ਲੱਗ ਪਏ ਸੀ। 30 ਦੇ ਕਰੀਬ ਕਾਂਗਰਸ ਪਾਰਟੀ ਦੇ ਲੀਡਰ ਸੀ ਜਿਨ੍ਹਾਂ ਨੇ ਇੱਧਰ ਉੱਧਰ ਬਿਆਨਬਾਜ਼ੀਆਂ ਕੀਤੀਆਂ ਜਾਂ ਕੁਝ ਲੋਕਾਂ ਨੇ ਟਵੀਟ ਕੀਤੇ। ਅਹਿਮਦ ਪਟੇਲ ਜਿਹੜਾ ਸੋਨੀਆ ਗਾਂਧੀ ਦਾ ਕਿਚਨ ਕੈਬਨਿਟ ਦਾ ਮੈਂਬਰ ਹੈ, ਅਹਿਮਦ ਪਟੇਲ ਵੀ ਟਵੀਟ ਕਰ ਰਿਹਾ ਆਖਰੀ ਦਿਨ ਜਿੱਦਣ ਜਾਣਾ ਸੀ ਪ੍ਰਣਬ ਮੁਖਰਜੀ ਨੇ RSS ਦੇ ਸਮਾਗਮ ਦੇ ਵਿੱਚ। ਅਹਿਮਦ ਪਟੇਲ ਦਾ ਟਵੀਟ ਆਉਂਦਾ ਹੈ, ਉਹ ਕਹਿੰਦਾ ਹੈ ਵੀ ਠੀਕ ਨਹੀਂ ਕੀਤਾ ਪ੍ਰਣਬ ਮੁਖਰਜੀ ਨੇ, ਮੈਨੂੰ ਇਹ ਤੋਂ ਉਮੀਦ ਨਹੀਂ ਸੀ ਪ੍ਰਣਬ ਮੁਖਰਜੀ ਤੋਂ ਕਿ ਉਹ RSS ਦੇ ਸਮਾਗਮ 'ਚ ਜਾਣਗੇ। ਤੇ ਫਿਰ ਇਹ ਗੱਲ ਮੰਨੀ ਗਈ ਕਿ ਇਹ ਸੋਨੀਆ ਗਾਂਧੀ ਦੇ ਹੀ ਵਿਚਾਰ ਹੈ, ਕਿਉਂਕਿ ਸੋਨੀਆ ਗਾਂਧੀ ਦੇ ਕਿਚਨ ਕੈਬਨਿਟ ਦੇ ਮੈਂਬਰ ਨੇ ਅਹਿਮਦ ਪਟੇਲ। ਸੋ ਇਸੇ ਤਰ੍ਹਾਂ ਕਾਂਗਰਸ ਦੇ ਬਾਕੀ ਕੁਝ ਆਗੂਆਂ ਨੇ ਬਾਅਦ ਵਿੱਚ ਵੀ, ਮੁਲਾਕਾਤ ਤੋਂ ਬਾਅਦ ਵੀ, ਈਵਨ ਪੰਜਾਬ ਦਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਪਰ ਉਹ ਦਿੱਲੀ ਦੀ ਰਾਜਨੀਤੀ ਦੇ ਵਿੱਚ ਜ਼ਿਆਦਾ ਸਰਗਰਮ ਹੈ, ਮਨੀਸ਼ ਤਿਵਾੜੀ ਨੇ ਤਾਂ ਪ੍ਰਣਬ ਮੁਖਰਜੀ ਦੇ RSS ਦੇ ਸਮਾਗਮ 'ਚ ਜਾਣ ਤੋਂ ਬਾਅਦ, ਉਹਨਾਂ ਦੇ ਭਾਸ਼ਣ ਦੇਣ ਤੋਂ ਬਾਅਦ ਵੀ ਟਿੱਪਣੀ ਕੀਤੀ ਹੈ ਕਿ ਉਹਨਾਂ ਨੇ ਠੀਕ ਨਹੀਂ ਕੀਤਾ। ਸੋ ਕਾਫੀ ਨੁਕਤਾਚੀਨੀ ਇਸ ਮਾਮਲੇ 'ਚ ਹੋਈ, ਪਰ ਉਹ ਗਏ
ਉਹ ਗਏ, ਜਾ ਕੇ ਸੰਘ ਦੇ ਹੈਡਕੁਆਟਰ ਗਏ, ਉੱਥੇ ਜਾ ਕੇ ਆਪਣੀਆਂ ਉਹਨਾਂ ਨੇ ਗੱਲਾਂ ਕੀਤੀਆਂ। ਆਰਐਸਐਸ ਦਾ ਇੱਕ ਪੂਰੇ ਦਾ ਪੂਰਾ ਪਲਾਨ ਸੀ। ਆਰਐਸਐਸ ਇਹ ਚਾਹੁੰਦੀ ਸੀ ਵੀ ਕਾਂਗਰਸ ਇਸ ਗੱਲੋਂ ਡਰੇ, ਕਾਂਗਰਸ ਡਰੇ ਕਿ ਅਸੀਂ ਉਹਨਾਂ ਦਾ ਸਭ ਤੋਂ ਸੀਨੀਅਰ ਮੋਸਟ ਲੀਡਰ ਜਿਹੜਾ ਆਪਣੇ ਪ੍ਰੋਗਰਾਮ 'ਚ ਬੁਲਾ ਲਿਆ। ਆਰਐਸਐਸ ਇਹਨੂੰ ਇਸ ਢੰਗ ਨਾਲ ਲੈਣਾ ਚਾਹੁੰਦੀ ਸੀ ਵੀ ਸਾਡਾ ਜਿਹੜਾ ਵਿਰੋਧ ਹੈ ਕਾਂਗਰਸ ਪਾਰਟੀ ਦੇ ਵਿੱਚ ਜੇ ਕਰ ਰਿਹਾ ਤਾਂ ਸਿਰਫ ਗਾਂਧੀ ਪਰਿਵਾਰ ਕਰ ਰਿਹਾ, ਕਿਉਂਕਿ ਇਹ ਸਾਰੇ ਗੱਲ ਜਾਣਦੇ ਆ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਜ਼ਿਆਦਾ ਵੱਡੇ ਆਲੋਚਕ ਨੇ ਆਰਐਸਐਸ ਦੇ, ਤੇ ਆਰਐਸਐਸ ਇਹੀ ਚਾਹੁੰਦੀ ਸੀ ਕਿ ਅਸੀਂ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਮੋਸਟ ਲੀਡਰ ਨੂੰ, ਜਿਹੜਾ ਰਾਸ਼ਟਰਪਤੀ ਵੀ ਰਿਹਾ ਹੋਵੇ, ਉਹਨੂੰ ਆਪਣੇ ਸਮਾਗਮ 'ਚ ਬੁਲਾਈਏ ਤੇ ਕਾਂਗਰਸ ਦੇ ਮਨ 'ਚ ਡਰ ਪੈਦਾ ਕਰ ਦਈਏ ਵੀ ਕਾਂਗਰਸ, ਬਾਕੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਰਐਸਐਸ ਤੋਂ ਉੱਦਾਂ ਖਾਰ ਨਹੀਂ ਖਾਂਦੀ ਜਿੱਦਾਂ ਸਿਰਫ ਗਾਂਧੀ ਪਰਿਵਾਰ ਕਰਦਾ ਹੈ। ਸੋ ਗਾਂਧੀ ਪਰਿਵਾਰ ਨੂੰ ਇਹ ਪ੍ਰਮਾਣਿਤ ਕਰਨਾ ਚਾਹੁੰਦਾ ਸੀ ਆਰਐਸਐਸ ਵੀ ਭਾਈ ਤੁਸੀਂ ਸਾਡੇ ਵਿਰੋਧੀ ਆ, ਕਾਂਗਰਸ 'ਚ ਬਹੁਤ ਲੋਕ ਆ ਇੱਦਾਂ ਦੇ ਜਿਹੜੇ ਸਾਡੇ ਬੁਲਾਵੇ ਤੇ ਸਾਡੇ ਸਮਾਗਮਾਂ 'ਚ ਆ ਸਕਦੇ ਆ। ਦੂਜੀ ਗੱਲ ਸੀ ਕਿ ਉੱਥੇ ਭਾਸ਼ਣ ਕੀ ਦੇਣਗੇ। ਕਾਂਗਰਸ ਨੂੰ ਵੀ ਡਰ ਸੀ ਤੇ ਕੁਝ ਖੱਬੇ ਪੱਖੀ ਪਾਰਟੀਆਂ ਵੀ ਜਾਂ ਕੁਝ ਵਿਰੋਧੀ ਧਿਰ ਦੇ ਲੋਕ ਵੀ ਜਿਹੜੇ ਇਹ ਉਹਨਾਂ ਦੇ ਮਨ ਦੇ ਵਿੱਚ ਇੱਕ ਖੌਫ ਸੀ, ਪਤਾ ਨਹੀਂ ਵੀ ਪ੍ਰਣਬ ਮੁਖਰਜੀ ਉੱਥੇ ਜਾ ਕੇ ਕਹਿਣਗੇ ਕੀ, ਵੀ ਪ੍ਰਣਬ ਮੁਖਰਜੀ ਜੇ ਭਾਸ਼ਣ ਕੁਝ ਰਾਸ਼ਟਰਵਾਦ ਤੇ ਦੇਣਗੇ, ਕਿਤੇ ਆਰਐਸਐਸ ਦਾ ਜਿਹੜਾ ਇੱਕ ਵਿਚਾਰ ਹੈ ਜਾਂ ਆਰਐਸਐਸ ਦੀ ਵਿਚਾਰਧਾਰਾ ਆ ਉਹਦੇ ਮੁਤਾਬਕ ਤਾਂ ਨਾ ਬੋਲਣਗੇ। ਪਰ ਪ੍ਰਣਬ ਮੁਖਰਜੀ ਨੇ ਕਮਾਲ ਇਹ ਕੀਤਾ ਕਿ ਜਿਹੜਾ ਭਾਸ਼ਣ ਉਹਨਾਂ ਦਾ ਰਿਹਾ, ਪ੍ਰਣਬ ਮੁਖਰਜੀ ਨੇ ਆਪਣੇ ਭਾਸ਼ਣ ਦੇ ਵਿੱਚ ਆਰਐਸਐਸ ਦੀ ਵਿਚਾਰਧਾਰਾ ਦੇ ਮੁਤਾਬਕ ਨਹੀਂ, ਜਿਹੜੀ ਆਪਣੀ 50 ਸਾਲ ਦੀ ਉਹਨਾਂ ਦੀ ਆਪਣੀ ਵਿਚਾਰਧਾਰਾ ਰਹੀ ਹੈ, ਨੈਸ਼ਨਲਿਜ਼ਮ ਬਾਰੇ ਜਿਹੜੇ ਉਹਨਾਂ ਦੇ ਵਿਚਾਰ ਰਹੇ ਹੈ, ਉਹ ਵਿਚਾਰ ਜਿਹੜੇ ਉਹਨਾਂ ਨੇ ਉੱਥੇ ਪੇਸ਼ ਕੀਤੇ ਤੇ ਆਰਐਸਐਸ ਦੇ ਉਲਟ ਵਿਚਾਰ ਪੇਸ਼ ਕੀਤੇ। ਪ੍ਰਣਬ ਮੁਖਰਜੀ ਨੇ ਰਾਸ਼ਟਰ ਤੇ ਰਾਸ਼ਟਰਵਾਦ ਤੇ ਗੱਲ ਕਹੀ ਕਿ ਸੰਵਿਧਾਨ ਦੇ ਪ੍ਰਤੀ ਦੇਸ਼ ਭਗਤੀ ਹੀ ਅਸਲੀ ਰਾਸ਼ਟਰਵਾਦ ਹੈ। ਨਾਲ ਪ੍ਰਣਬ ਮੁਖਰਜੀ ਨੇ ਇਹ ਕਿਹਾ ਕਿ ਸਿਰਫ ਇੱਕ ਧਰਮ, ਇੱਕ ਭਾਸ਼ਾ ਭਾਰਤ ਦੀ ਪਛਾਣ ਨਹੀਂ ਹੈ। ਸੰਵਿਧਾਨ ਦੇ ਨਾਲ ਰਾਸ਼ਟਰਵਾਦ ਜਿਹੜਾ ਹੈ ਉਹਦੀ ਭਾਵਨਾ ਬਹਿੰਦੀ ਹੈ, ਤੁਰਦੀ ਹੈ। ਯਾਨੀ ਉਹਨਾਂ ਨੇ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਹੈਗੀ ਹੈ ਵੀ ਇੱਕ ਮੁਲਕ, ਇੱਕ ਭਾਸ਼ਾ, ਇੱਕੋ ਤਰ੍ਹਾਂ ਦਾ ਰਹਿਣ ਸਹਿਣ, ਇੱਕੋ ਤਰ੍ਹਾਂ ਦਾ ਖਾਣ ਪੀਣ, ਉਹ ਤੋਂ ਉਲਟ ਗੱਲਾਂ ਕਹੀਆਂ। ਤੇ ਭਾਰਤ ਦੇ ਵਿੱਚ ਘੱਟੋ ਘੱਟ ਆਰਐਸਐਸ ਨੇ ਜਿਸ ਕਿਸਮ ਦਾ ਮਾਹੌਲ ਪੈਦਾ ਕੀਤਾ ਹੈ ਤੇ ਉਹ ਆਰਐਸਐਸ ਇੱਕ ਭਾਸ਼ਾ, ਇੱਕ ਮੁਲਕ ਦਾ ਜਿਹੜਾ ਇੱਕ ਉਹਨਾਂ ਦਾ ਕਹ ਲਓ ਇੱਕ ਕਿਸਮ ਦਾ ਕੰਮ ਕਰਨ ਦਾ ਤਰੀਕਾ ਜਿੱਦਾਂ ਉਹ ਕੰਮ ਕਰਦੇ ਹੈ, ਹਿੰਦੂ, ਹਿੰਦੀ, ਹਿੰਦੁਸਤਾਨ, ਜਿਹੜੀ ਉਹਨਾਂ ਦਾ ਪੋਲੀਟੀਕਲ ਵਿੰਗ ਭਾਰਤੀ ਜਨਤਾ ਪਾਰਟੀ ਵੀ ਜਿਹੜੀ ਇਹ ਗੱਲ ਨੂੰ ਲੈ ਕੇ ਚੱਲਦੀ ਹੈ, ਉਹਦੇ ਉਲਟ ਜਾ ਕੇ ਪ੍ਰਣਬ ਮੁਖਰਜੀ ਨੇ ਗੱਲਾਂ ਕੀਤੀਆਂ। ਨਾਲ ਮੁਖਰਜੀ ਨੇ ਇਹ ਵੀ ਕਿਹਾ, ਪ੍ਰਣਬ ਮੁਖਰਜੀ ਉਹਨਾਂ ਨੇ, ਵੀ ਅੱਜ ਲੋਕਾਂ ਦੇ ਵਿੱਚ ਗੁੱਸਾ ਵੱਧ ਰਿਹਾ ਹੈ, ਹਰ ਰੋਜ਼ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਹਿੰਸਾ ਤੇ ਗੁੱਸਾ ਛੱਡ ਕੇ ਸਾਨੂੰ ਅਮਨ ਅਮਾਨ ਦੇ ਰਸਤੇ ਤੇ ਚੱਲਣਾ ਚਾਹੀਦਾ। ਤੇ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇਹ ਰਹੀ ਉੱਥੇ ਆਰਐਸਐਸ ਦੇ ਸਮਾਗਮ 'ਚ ਪ੍ਰਣਬ ਮੁਖਰਜੀ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹਦੇ 'ਚ ਸਭ ਤੋਂ ਜ਼ਿਆਦਾ ਦਿਲਚਸਪ ਇਹ ਗੱਲ ਰਹੀ ਵੀ ਉਹਨਾਂ ਨੇ ਬਰੀਫਲੀ ਭਾਰਤ ਦੀ ਹਿਸਟਰੀ ਵੀ ਉੱਥੇ ਦੱਸੀ। ਆਰਐਸਐਸ ਦੇ ਹੈਡਕੁਆਟਰ 'ਚ ਉਹਨਾਂ ਦੇ ਸਰਸੰਘਚਾਲਕ ਮੋਹਨ ਭਾਗਵਤ ਦੀ ਹਾਜ਼ਰੀ 'ਚ ਪ੍ਰਣਬ ਮੁਖਰਜੀ ਨੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਦਾ ਦਰਸ਼ਨ ਜਿਹੜਾ ਆ ਜਾਂ ਉਹਨਾਂ ਦੀ ਫਿਲਾਸਫੀ ਜਿਹੜੀ ਹੈ ਉਹ ਵੀ ਉੱਥੇ ਪੜ੍ਹਾ ਦਿੱਤੀ। ਉਹਨਾਂ ਨੇ ਇਹ ਗੱਲ ਕਹੀ ਉੱਥੇ ਵੀ ਸਾਡੀ ਤਾਕਤ ਭਾਰਤ ਦੀ ਜਿਹੜੀ ਆ ਉਹ ਸਾਂਝੀ ਤਹਿਜ਼ੀਬ ਦੇ ਵਿੱਚ ਹੈ, ਸਾਡੀ ਤਾਕਤ ਸਾਡੀ ਵੱਖ-ਵੱਖ ਰੰਗਾਂ ਦੇ ਗੁਲਦਸਤੇ ਦੇ ਵਿੱਚ ਹੈ। ਆਪਣੇ ਭਾਸ਼ਣ ਨਾਲ ਉਹਨਾਂ ਨੇ ਸਾਰਿਆਂ ਨੂੰ ਖੁਸ਼ ਕੀਤਾ। ਆਪਣੇ ਭਾਸ਼ਣ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਜਿਹੜੀ ਨਾਰਾਜ਼ ਸੀ, ਕਾਂਗਰਸ ਪਾਰਟੀ ਦੇ 30 ਲੀਡਰਾਂ ਦਾ ਜਿੱਦਾਂ ਮੈਂ ਜ਼ਿਕਰ ਕੀਤਾ, ਉਹਨਾਂ ਦੇ ਖਿਲਾਫ ਇੱਦਾਂ ਦੇ ਬਿਆਨ ਆਏ ਸੀ ਕਿ ਇਹ ਠੀਕ ਨਹੀਂ ਪ੍ਰਣਬ ਮੁਖਰਜੀ ਦਾ ਉੱਥੇ ਜਾਣਾ ਆਰਐਸਐਸ ਦੇ ਸਮਾਗਮ 'ਚ, ਪਰ ਆਪਣੇ ਭਾਸ਼ਣ ਨਾਲ ਕਾਂਗਰਸ ਪਾਰਟੀ ਨੂੰ ਵੀ ਉਹਨਾਂ ਨੇ ਖੁਸ਼ ਕੀਤਾ। ਉਹਨਾਂ ਨੇ ਜਾ ਕੇ ਉੱਥੇ ਗਾਂਧੀ ਪੜ੍ਹਾਇਆ, ਉਹਨਾਂ ਨੇ ਉੱਥੇ ਜਾ ਕੇ ਜਵਾਹਰ ਲਾਲ ਨਹਿਰੂ ਪੜ੍ਹਾਇਆ। ਦੂਜੇ ਪਾਸੇ ਆਰਐਸਐਸ ਵੀ ਖੁਸ਼ ਹੋ ਗਿਆ। ਆਰਐਸਐਸ ਇਸ ਕਰਕੇ ਖੁਸ਼ ਹੋਇਆ ਵੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ ਤੋਂ ਬਿਲਕੁਲ ਪਹਿਲਾਂ ਸਰਸੰਘਚਾਲਕ ਮੋਹਨ ਭਾਗਵਤ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਨੇ ਵੀ ਕਿਹਾ ਕਿ ਵੰਨ ਸਵੰਨਤਾ ਜਿਹੜੀ ਹੈ ਸਾਡੀ, ਉਹ ਸਾਡੀ ਤਾਕਤ ਹੈ। ਵੰਨ ਸਵੰਨਤਾ ਦੇ ਵਿੱਚ ਭਾਰਤ ਦੇ ਵਿੱਚ ਏਕਤਾ ਆ, ਇਹ ਗੱਲ ਉਹਨਾਂ ਨੇ ਵੀ ਕਹੀ। ਤੇ ਪ੍ਰਣਬ ਮੁਖਰਜੀ ਦਾ ਜਿਹੜਾ ਭਾਸ਼ਣ ਸੀ ਉਹ ਫਿਰ ਉਹਦੇ ਤੇ ਵੀ ਮੋਹਰ ਇੱਕ ਕਿਸਮ ਦੀ ਲੱਗ ਗਈ। ਸੋ ਪ੍ਰਣਬ ਮੁਖਰਜੀ ਦੇ ਸਿਆਸੀ ਇਤਿਹਾਸ ਨੂੰ ਜਾਣਨ ਵਾਲੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਰਾਜਨੀਤਿਕ ਤਜਰਬੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
RSS ਨੇ ਜਦੋਂ ਆਪਣੇ ਪ੍ਰੋਗਰਾਮ 'ਚ ਕਾਂਗਰਸੀ ਬੈਕਗਰਾਊਂਡ ਵਾਲੇ ਸਾਬਕਾ ਰਾਸ਼ਟਰਪਤੀ ਨੂੰ ਬੁਲਾਇਆ ਤਾਂ RSS ਇਹ ਸਾਬਤ ਕਰਨਾ ਚਾਹੁੰਦੀ ਸੀ ਕਿ RSS ਦਾ ਆਪਣਾ ਆਧਾਰ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਖੁੱਲ੍ਹਾ ਆ, ਬਹੁਤ ਜ਼ਿਆਦਾ ਵਕਾਰੀ ਹੈ ਤੇ ਬਹੁਤ ਸਾਰੇ ਜਿਹੜੇ ਤਜਰਬੇਕਾਰ ਲੋਕ ਆ RSS ਨੂੰ ਬੁਲਾਉਂਦੀ ਰਹੀ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ RSS ਨੇ ਬੁਲਾਇਆ, ਪਰ ਪ੍ਰਣਬ ਮੁਖਰਜੀ ਦਾ ਜਾਣਾ ਉੱਥੇ ਉਹ ਬਹੁਤ ਸੋਚਿਆ ਸਮਝਿਆ ਕਦਮ ਸੀ। ਇਹ ਤਾਂ ਸਾਰੇ ਹੀ ਮੰਨਦੇ ਆ ਕਿ ਪ੍ਰਣਬ ਮੁਖਰਜੀ ਬਹੁਤ ਹੀ ਸਿਆਣੇ ਲੀਡਰ ਰਹੇ ਨੇ ਕਾਂਗਰਸ ਪਾਰਟੀ ਦੇ। ਉਹ RSS ਨੂੰ ਆਪਣੀ ਵਰਤੋਂ ਨਹੀਂ ਕਰਨ ਦੇਣਗੇ। RSS ਕਿਤੇ ਨਾ ਕਿਤੇ RSS ਦੇ ਮਨ 'ਚ ਸੀ ਵੀ ਪ੍ਰਣਬ ਮੁਖਰਜੀ ਦੇ ਬਹਾਨੇ ਦੇ ਨਾਲ ਕਾਂਗਰਸ ਪਾਰਟੀ ਨੂੰ ਤੋੜਿਆ ਜਾਏ ਤੇ ਇੱਕ ਮੈਸੇਜ ਕਨਵੇ ਕੀਤਾ ਜਾਏ ਵੀ RSS ਆਪਣਾ ਅਕਸ ਬਦਲ ਰਹੀ ਹੈ। RSS ਦੇ ਉੱਤੇ ਠੱਪਾ ਲੱਗਾ ਹੋਇਆ, ਜਿਹੜਾ ਜ਼ਿਕਰ ਮੈਂ ਕੀਤਾ ਹਿੰਦੀ ਹਿੰਦੁਸਤਾਨ ਦਾ। RSS ਦੇ ਉੱਤੇ ਇਸ ਤਰ੍ਹਾਂ ਠੱਪਾ ਲੱਗਾ ਹੋਇਆ ਕਿ ਉਹ ਭਾਰਤ ਦੇ ਵਿੱਚ ਸਿਰਫ ਇਹ ਚਾਹੁੰਦੇ ਹੈ ਕਿ ਹਿੰਦੂ ਰਾਸ਼ਟਰਵਾਦ ਹੋਵੇ, ਹਿੰਦੂਆਂ ਦਾ ਰਾਜ ਜਿਹੜਾ ਆ ਉਹ ਓਪਨਲੀ ਮੰਨਿਆ ਜਾਏ ਤੇ ਘੱਟ ਗਿਣਤੀਆਂ ਜਿਹੜੀਆਂ ਉਹ ਹਿੰਦੂ ਰਾਸ਼ਟਰ ਦੇ ਅਧੀਨ ਰਹਿਣ ਲਈ ਮਜਬੂਰ ਕੀਤੀਆਂ ਜਾਣ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੀਤੀਆਂ ਨੇ RSS ਦੀਆਂ, ਉਹਦਾ ਇੱਕ ਅਸਰ ਪੈ ਰਿਹਾ ਸੀ। ਜਿੱਦਾਂ ਪਿਛਲੀਆਂ ਜ਼ਿਮਨੀ ਚੋਣਾਂ ਹੋਈਆਂ, ਉਹਨਾਂ ਜ਼ਿਮਨੀ ਚੋਣਾਂ ਜਿਹੜੇ ਨਤੀਜੇ ਆਏ ਆ ਤੇ ਉਹ ਨਤੀਜਿਆਂ ਤੋਂ ਬਾਅਦ ਇਹ ਤੈਅ ਹੋ ਗਿਆ ਸੀ ਕਿ 2019 ਦੀਆਂ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ BJP ਦੀਆਂ ਸੌਖੀਆਂ ਨਹੀਂ। ਸੋ BJP ਲਈ ਯਾਨੀ ਭਾਰਤੀ ਜਨਤਾ ਪਾਰਟੀ ਲਈ ਇੱਕ ਰਸਤਾ ਆਸਾਨ ਕਰਨ ਦੀ ਇੱਕ ਕੋਸ਼ਿਸ਼ RSS ਦੀ ਰਹੀ ਤੇ ਇਸੇ ਕਰਕੇ RSS ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਸੀ ਵੀ ਅਸੀਂ ਥੋੜ੍ਹੇ ਓਪਨ ਹੈ, ਅਸੀਂ ਖੁੱਲ੍ਹੇ ਹਾਂ, ਅਸੀਂ ਇੰਨੇ ਕੱਟੜ ਨਹੀਂ। ਇਸੇ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਆਗੂ ਨੂੰ ਤੇ ਸਾਬਕਾ ਰਾਸ਼ਟਰਪਤੀ ਨੂੰ ਬੁਲਾਇਆ। ਗਾਂਧੀ ਪਰਿਵਾਰ ਦੇ ਖਿਲਾਫ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਗਾਂਧੀ ਪਰਿਵਾਰ ਦੇ ਖਿਲਾਫ ਉਸ ਰੂਪ 'ਚ ਵਰਤ ਨਹੀਂ ਸਕੇ। ਪਰ ਪ੍ਰਣਬ ਮੁਖਰਜੀ ਨੇ ਵੀ ਆਪਣੀ ਇੱਕ ਵੱਖਰੀ ਸ਼ਖਸੀਅਤ ਦਾ ਉੱਥੇ ਮੁਜ਼ਾਹਰਾ ਕੀਤਾ ਇੱਕ ਕਿਸਮ ਦਾ। ਪ੍ਰਣਬ ਮੁਖਰਜੀ ਜਿਹੜੇ ਅਚਾਨਕ ਐਕਟਿਵ ਹੋਏ, ਉਹਦਾ ਇਹ ਮਾਮਲਾ ਸਾਡੇ ਸਾਹਮਣੇ ਆਇਆ ਕਿ ਅਚਾਨਕ ਐਕਟਿਵ ਕਿਵੇਂ ਹੋ ਗਏ ਰਾਸ਼ਟਰਵਾਦ ਦੇ ਇਸ਼ੂ ਦੇ ਉੱਤੇ। ਜਿੱਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਉਹ ਆਪਣੀ ਥਾਂ ਦੇ ਉੱਤੇ ਹੈ। ਪ੍ਰਣਬ ਮੁਖਰਜੀ ਨੇ ਜਿਸ ਤਰ੍ਹਾਂ ਉੱਥੇ ਗੱਲ ਕੀਤੀ ਹੈ ਵੀ RSS, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਾਂਗਰਸ ਪਾਰਟੀ ਨਾਲ ਨਫ਼ਰਤ ਕਰਦੀ ਹੈ ਤੇ RSS ਨਹਿਰੂ ਪਰਿਵਾਰ ਨੂੰ ਜਾਂ ਗਾਂਧੀ ਪਰਿਵਾਰ ਨੂੰ ਟਾਰਗੇਟ ਕਰਦੀ ਹੈ। ਪ੍ਰਣਬ ਮੁਖਰਜੀ ਨੇ ਦੋ ਵਿਰੋਧੀ ਤਾਕਤਾਂ 'ਚ ਇੱਕ ਸੰਵਾਦ ਦੇ ਹਾਲਾਤ ਪੈਦਾ ਕੀਤੇ, ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ। ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪ੍ਰਣਬ ਮੁਖਰਜੀ ਜਿਹੜੀ ਹੈ ਪੋਲੀਟਿਕਸ, ਜਿਹੜੀ ਇੰਡੀਅਨ ਪੋਲੀਟਿਕਸ ਹੈ, ਉਹਦੇ 'ਚ ਆਪਣੀ ਜਿਹੜੀ ਪ੍ਰਸੰਗਕਤਾ ਜਿਹੜੀ ਹੈ ਉਹਨੂੰ ਖਤਮ ਨਹੀਂ ਕਰਨ ਦੇਣਾ ਚਾਹੁੰਦੇ। ਉਹ ਚਾਹੁੰਦੇ ਸੀ ਕਿ ਉਹ ਇੰਡੀਅਨ ਪੋਲੀਟਿਕਸ ਦੇ ਵਿੱਚ ਬਣੇ ਰਹਿਣ। ਸੋ ਇਹ ਜਿਹੜੀ ਗੱਲ ਹੈ ਇਹਦੇ ਤੋਂ ਇੱਕ ਹੋਰ ਨਵੀਂ ਗੱਲ ਪੈਦਾ ਹੁੰਦੀ ਹੈ। ਉਹ ਨਵੀਂ ਗੱਲ ਇਹ ਪੈਦਾ ਹੁੰਦੀ ਹੈ ਕਿ ਪ੍ਰਣਬ ਮੁਖਰਜੀ ਦਾ ਇੰਡੀਅਨ ਪੋਲੀਟਿਕਸ ਦੇ ਵਿੱਚ ਸਰਗਰਮ ਰਹਿਣ ਦਾ ਜਿਹੜਾ ਇਹ ਕਦਮ ਹੈ, ਇਹਦੇ ਅਰਥ ਕੀ ਲਏ ਜਾਣ। ਕਿਉਂਕਿ ਪ੍ਰਣਬ ਮੁਖਰਜੀ ਦਾ ਬਹੁਤ ਸ਼ਾਨਦਾਰ ਕਿਸਮ ਦਾ ਪੋਲੀਟੀਕਲ ਜਿਹੜਾ ਕੈਰੀਅਰ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ। ਤੁਹਾਨੂੰ ਯਾਦ ਹੋਏਗਾ, ਸਾਡੇ ਸਰੋਤਿਆਂ ਨੂੰ ਯਾਦ ਹੋਏਗਾ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸੀ, ਪਹਿਲੀ ਵਾਰ ਸੋਨੀਆ ਗਾਂਧੀ ਨੇ ਜਦੋਂ ਖੜਾਵਾ ਆਪਣੇ ਕੋਲ ਰੱਖ ਕੇ ਯਾਨੀ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਉਦੋਂ ਪ੍ਰਣਬ ਮੁਖਰਜੀ ਦਾ ਨਾਂ ਵੀ ਬੋਲਦਾ ਸੀ। ਪ੍ਰਣਬ ਮੁਖਰਜੀ ਬਾਰੇ ਵੀ ਗੱਲਾਂ ਹੋ ਰਹੀਆਂ ਸੀ ਵੀ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਬਾਅਦ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਨੰਬਰ ਲੱਗ ਗਿਆ। ਸੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਿਹੜੇ ਲੀਡਰ ਰਹੇ ਨੇ ਕਾਂਗਰਸ ਪਾਰਟੀ ਦੇ, ਉਮਰ ਦੇ ਲਿਹਾਜ਼ ਨਾਲ ਵੀ ਤੇ ਉਹਨਾਂ ਦੀ ਪੋਲੀਟੀਕਲ ਜਿਹੜਾ ਕੈਰੀਅਰ ਉਹਦੇ ਮੁਤਾਬਕ ਵੀ, ਤਾਂ ਪ੍ਰਣਬ ਮੁਖਰਜੀ ਰਹੇ ਨੇ। ਕਿਉਂਕਿ ਡਾਕਟਰ ਮਨਮੋਹਨ ਸਿੰਘ ਤਾਂ ਸਿੱਧੇ ਤੌਰ ਦੇ ਉੱਤੇ ਪੋਲੀਟਿਕਸ ਦੇ ਵਿੱਚ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਨੂੰ ਤਾਂ ਇੱਕ ਅਰਥ ਸ਼ਾਸਤਰੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਸੀ ਤੇ ਇੱਕ ਅਰਥ ਸ਼ਾਸਤਰੀ ਜਿਨ੍ਹਾਂ ਨੂੰ ਕੋਈ ਪੋਲੀਟਿਕਸ ਦਾ ਤਜਰਬਾ ਨਹੀਂ ਸੀ, ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਜਦਕਿ ਉਦੋਂ ਜਿਹੜਾ ਸਭ ਤੋਂ ਪਹਿਲਾਂ ਨਾਂ ਚੱਲ ਰਿਹਾ ਸੀ ਪ੍ਰਣਬ ਮੁਖਰਜੀ ਦਾ ਚੱਲ ਰਿਹਾ ਸੀ। ਹੁਣ ਪ੍ਰਣਬ ਮੁਖਰਜੀ ਦਾ ਲਗਾਤਾਰ ਇਸ ਤਰ੍ਹਾਂ ਚਰਚਾ 'ਚ ਆਉਣਾ ਤੇ RSS ਦੇ ਸਮਾਗਮ 'ਚ ਜਾਣਾ ਤੇ ਇਹ ਗੱਲਾਂ ਹੋਣੀਆਂ ਕਿ ਉਹਨਾਂ ਦੇ ਅਚਾਨਕ ਰਾਸ਼ਟਰਪਤੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਸਰਗਰਮ ਹੋਣ ਦਾ ਕਾਰਨ ਕੀ ਹੈ, ਤਾਂ ਫਿਰ ਇੱਕ ਗੱਲ ਹੋਰ ਚੱਲ ਪਈ ਹੈ। ਉਹ ਗੱਲ ਇਹਦੇ ਨਾਲ ਜੁੜਦੀ ਹੈ। ਉਹ ਗੱਲ ਇਹ ਚੱਲ ਪਈ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਉਹਦਾ ਆਪਣਾ ਇੱਕ ਨਜ਼ਰੀਆ ਹੈਗਾ ਦੇਸ਼ ਦੇ ਵਿੱਚ ਵੀ 2019 ਦੇ ਵਿੱਚ ਨਰਿੰਦਰ ਮੋਦੀ ਨੂੰ ਫਿਰ ਤੋਂ ਸਥਾਪਿਤ ਕੀਤਾ ਜਾਏ। ਪਰ ਵਿਰੋਧੀ ਧਿਰਾਂ ਦੀ ਏਕਤਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ, ਜ਼ਿਮਨੀ ਚੋਣਾਂ ਦਿਖਾਈ ਦਿੱਤੀ ਹੈ, ਉਹਦੇ ਨਤੀਜੇ BJP ਦੇ ਖਿਲਾਫ ਆਏ ਨੇ ਤੇ 2019 'ਚ ਜੇ ਵਿਰੋਧੀ ਧਿਰਾਂ ਦੀ ਏਕਤਾ ਬਣ ਜਾਂਦੀ ਹੈ ਤੇ ਫਿਰ ਜੇ 2019 BJP ਹਾਰ ਜਾਂਦੀ ਹੈ, ਜੇ BJP ਨੂੰ ਬਹੁਮਤ ਨਹੀਂ ਮਿਲਦਾ, ਫਿਰ ਭਾਰਤ ਦਾ ਨਰਿੰਦਰ ਮੋਦੀ ਦੀ ਥਾਂ ਤੇ ਪ੍ਰਧਾਨ ਮੰਤਰੀ ਕੌਣ ਹੋਵੇ।
ਇਹ ਗੱਲ ਚੱਲ ਪਈ ਜਦੋਂ, ਤਾਂ ਸ਼ਿਵ ਸੈਨਾ ਦਾ ਬਿਆਨ ਆ ਗਿਆ। ਸ਼ਿਵ ਸੈਨਾ ਨੇ ਕਿਹਾ, ਕੱਲ ਦਾ ਹੀ ਬਿਆਨ ਹੈ, ਉਹਨਾਂ ਨੇ ਬਿਆਨ ਕੀ ਸਾਹਮਣਾ ਦੇ ਵਿੱਚ ਉਹਨਾਂ ਦਾ ਜਿਹੜਾ ਬਕਾਇਦਾ ਪੇਪਰ ਹੈ, ਪੋਲੀਟੀਕਲ ਪੇਪਰ ਹੈ ਜਿਹੜਾ ਸ਼ਿਵ ਸੈਨਾ ਦਾ ਸਾਹਮਣਾ, ਉਹ 'ਚ ਐਡੀਟੋਰੀਅਲ ਲਿਖਿਆ ਸ਼ਿਵ ਸੈਨਾ ਦੇ ਐਡੀਟਰ ਜਿਹੜੇ ਹੈਗੇ ਆ ਸਾਹਮਣਾ ਦੇ, ਉਦਮ ਠਾਕਰੇ ਨੇ। ਉਹਨਾਂ ਨੇ ਲਿਖਿਆ ਵੀ ਜੇ 2019 ਦੇ ਵਿੱਚ ਭਾਰਤ ਦੇ ਵਿੱਚ ਬੀਜੇਪੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਸਰਬਸੰਮਤੀ ਦੇ ਉਮੀਦਵਾਰ ਪ੍ਰਧਾਨ ਮੰਤਰੀ ਦੇ ਪ੍ਰਣਬ ਮੁਖਰਜੀ ਹੋ ਸਕਦੇ ਆ। ਸੋ RSS ਦਾ ਵੀ ਬਕਾਇਦਾ ਸੋਚਿਆ ਸਮਝਿਆ ਕਦਮ ਸੀ ਪ੍ਰਣਬ ਮੁਖਰਜੀ ਨੂੰ ਬੁਲਾਉਣਾ, ਤੇ ਪ੍ਰਣਬ ਮੁਖਰਜੀ ਦਾ ਸੋਚਿਆ ਸਮਝਿਆ ਭਾਸ਼ਣ ਸੀ ਜਿਹੜਾ ਉਹਨਾਂ ਨੇ 20-25 ਮਿੰਟ ਉੱਥੇ ਦਿੱਤਾ, ਵੀ ਉਹਨਾਂ ਨੇ ਆਪਣੀ ਗੱਲ ਕਿੱਦਾਂ ਕਹਿਣੀ ਹੈ। ਤੇ ਸ਼ਿਵ ਸੈਨਾ ਦਾ ਸੋਚਿਆ ਸਮਝਿਆ ਇਹ ਕਦਮ ਹੈ ਕਿ ਉਹਨਾਂ ਨੇ ਐਡੀਟੋਰੀਅਲ ਲਿਖਿਆ ਕਿ ਜੇ ਬੀਜੇਪੀ ਨੂੰ ਨਹੀਂ ਮਿਲਦਾ ਬਹੁਮਤ 2019 ਦੇ ਵਿੱਚ, ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਰਬਸੰਮਤੀ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਜੇ ਕੋਈ ਮਿਲ ਸਕਦਾ ਹੈ ਤਾਂ ਉਹ ਪ੍ਰਣਬ ਮੁਖਰਜੀ ਹੈ। ਸੋ ਇਹ ਗੱਲਾਂ ਇੱਥੋਂ ਏਦਾਂ ਨਿਕਲ ਰਹੀਆਂ, ਯਾਨੀ ਇੱਕ ਨਵੀਂ ਚਰਚਾ ਛਿੜ ਗਈ ਹੈ ਭਾਰਤ ਦੇ ਵਿੱਚ ਵੀ ਨਰਿੰਦਰ ਮੋਦੀ ਦੇ ਮੁਕਾਬਲੇ ਕੌਣ ਹੋਏਗਾ ਪ੍ਰਧਾਨ ਮੰਤਰੀ ਦਾ ਉਮੀਦਵਾਰ। ਕੋਈ ਹੋਰ ਵੀ ਨਿਕਲ ਸਕਦਾ, ਵਿਰੋਧੀ ਧਿਰਾਂ ਦੀ ਆਪੋ ਆਪਣੀਆਂ ਇੱਛਾਵਾਂ ਨੇ, ਉਹ ਆਪਣੀ ਥਾਂ ਦੇ ਉੱਤੇ ਹੈ, ਪਰ ਇੱਕ ਸਾਂਝਾ ਉਮੀਦਵਾਰ ਜੇ ਲੱਭਣਾ ਹੋਵੇ ਤਾਂ ਫਿਰ ਲਾਜ਼ਮੀ ਤੌਰ ਦੇ ਉੱਤੇ ਫਿਰ ਪ੍ਰਣਬ ਮੁਖਰਜੀ ਦਾ ਨਾਂ ਅੱਗੇ ਆਉਂਦਾ ਪਹਿਲੇ ਦਿਖਾਈ ਦੇਣ ਲੱਗ ਪਿਆ, ਜਿਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਏਗਾ। ਪ੍ਰਣਬ ਮੁਖਰਜੀ ਦੇ ਉੱਤੇ RSS ਨੂੰ ਇਤਰਾਜ਼ ਨਹੀਂ ਹੋਏਗਾ, ਕਿਉਂਕਿ RSS ਤਾਂ ਖੁਦ ਉਹਨਾਂ ਨੂੰ ਆਪਣੇ ਸਮਾਗਮ 'ਚ ਬੁਲਾ ਰਹੀ ਹੈ। ਫਿਰ ਭਾਰਤੀ ਜਨਤਾ ਪਾਰਟੀ ਦੀ ਮਜਬੂਰੀ ਹੋ ਸਕਦੀ ਹੈ ਜਦੋਂ ਉਹਨਾਂ ਨੂੰ ਬਹੁਮਤ ਨਾ ਮਿਲੇ, ਨਰਿੰਦਰ ਮੋਦੀ ਨੂੰ ਫਿਰ ਪਿੱਛੇ ਰੱਖ ਕੇ ਭਾਰਤੀ ਜਨਤਾ ਪਾਰਟੀ ਵੀ ਮੰਨਣ ਲਈ ਮਜਬੂਰ ਹੋਏਗੀ ਵੀ ਪ੍ਰਣਬ ਮੁਖਰਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਆ। ਪਰ ਇਹ ਗੱਲਾਂ ਹਾਲੇ ਹਵਾ 'ਚ ਨੇ, ਪਰ ਇਹ ਗੱਲਾਂ ਜਿਹੜੀਆਂ ਹਵਾ 'ਚ ਵੀ ਨੇ, ਇਹਨਾਂ ਗੱਲਾਂ ਦਾ ਕੋਈ ਨਾ ਕੋਈ ਆਧਾਰ ਜਿਹੜਾ ਆ ਉਹ ਜ਼ਮੀਨ ਤੇ ਪਿਆ ਹੋਇਆ ਲਾਜ਼ਮੀ ਤੌਰ ਤੇ ਦਿਖਾਈ ਦੇ ਰਿਹਾ ਹੈ। ਇਸ ਕਰਕੇ ਅਸੀਂ ਪ੍ਰਣਬ ਮੁਖਰਜੀ ਦਾ RSS ਦੇ ਹੈੱਡਕੁਆਟਰ ਜਿਹੜਾ ਦੌਰਾ ਆ ਉਹਨੂੰ ਇਸ ਢੰਗ ਨਾਲ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀਆਂ ਉੱਥੇ ਗੱਲਾਂ ਕੀਤੀਆਂ, ਉਹ ਗੱਲਾਂ ਉਹਨਾਂ ਦੇ ਆਪਣੇ ਰਾਜਨੀਤਿਕ ਤਜਰਬੇ 'ਚੋਂ ਨਿਕਲੀਆਂ ਸੀ। ਉਹਨਾਂ ਨੇ RSS ਦੇ ਹੈੱਡਕੁਆਟਰ 'ਚ ਜਾ ਕੇ RSS ਦੀ ਬੋਲੀ ਨਹੀਂ ਬੋਲੀ। ਕਾਂਗਰਸ ਪਾਰਟੀ ਨੂੰ ਤਕਲੀਫ ਲਾਜ਼ਮੀ ਤੌਰ ਤੇ ਹੋਈ, ਕਿਉਂਕਿ ਪ੍ਰਣਬ ਮੁਖਰਜੀ ਨੇ ਕਿਹਾ ਵੀ ਮੈਂ ਕਿਸੇ ਤੋਂ ਪੁੱਛ ਕੇ ਜਾਵਾਂ ਉੱਥੇ, ਇਹਦਾ ਕੋਈ ਮਤਲਬ ਨਹੀਂ ਹੈ, ਮੇਰਾ ਆਪਣਾ ਅਨੁਭਵ ਹੈ, ਮੇਰੇ ਆਪਣੇ ਅਧਿਕਾਰ ਹੈ, ਤੇ ਮੈਂ ਕਿਸੇ ਦਾ ਗੁਲਾਮ ਨਹੀਂ ਹੈ ਕਿ ਕਿਸੇ ਤੋਂ ਪੁੱਛ ਕੇ ਜਾਵਾਂ। ਉਹਨਾਂ ਦਾ ਕਹਿਣਾ ਇਸ ਕਰਕੇ ਵਾਜਬ ਹੈ ਕਿਉਂਕਿ ਹੁਣ ਉਹ ਕਾਂਗਰਸ ਪਾਰਟੀ ਦੇ ਆਗੂ ਨਹੀਂ। ਕਾਂਗਰਸ ਪਾਰਟੀ ਦੇ ਆਗੂ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸੀ। ਭਾਰਤ ਦੇ ਰਾਸ਼ਟਰਪਤੀ ਜਿਹੜੇ ਵੀ ਲੋਕ ਬਣ ਜਾਂਦੇ ਨੇ, ਉਹਨਾਂ ਦਾ ਰਾਜਨੀਤਿਕ ਜਿਹੜੀ ਕਮਿਟਮੈਂਟ ਕਿਸੇ ਵੀ ਪਾਰਟੀ ਨੂੰ ਰਹੀ ਹੋਵੇ, ਉਹਨਾਂ ਨੂੰ ਸੰਵਿਧਾਨ ਦੇ ਮੁਤਾਬਕ ਉਹ ਕਮਿਟਮੈਂਟ ਖਤਮ ਕਰਨੀ ਪੈਂਦੀ ਹੈ। ਸੋ ਪ੍ਰਣਬ ਮੁਖਰਜੀ ਦੇ RSS ਦੇ ਹੈੱਡਕੁਆਟਰ ਦੇ ਦੌਰੇ ਨੇ ਕੁਝ ਨਵੇਂ ਰਸਤੇ ਖੋਲ੍ਹੇ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ। ਉਹ ਨਵੇਂ ਰਸਤੇ ਕੀ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਜ਼ਿਲ ਵੱਲ ਜਾਣਗੇ ਜਿਹੜੀਆਂ ਮੰਜ਼ਿਲਾਂ ਦਾ ਜ਼ਿਕਰ ਅਸੀਂ ਕੀਤਾ ਪ੍ਰਣਬ ਮੁਖਰਜੀ ਦੇ ਹਵਾਲੇ ਦੇ ਨਾਲ, 2019 ਦੀਆਂ ਚੋਣਾਂ ਦੇ ਹਵਾਲੇ ਦੇ ਨਾਲ, ਇਹ ਹੁਣ ਆਉਣ ਵਾਲਾ ਭਵਿੱਖ ਦੱਸੇਗਾ। ਅਗਲੀ ਗੱਲ ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਗੱਲ, ਕਿਉਂਕਿ ਭਾਰਤ ਦਾ ਭਵਿੱਖ ਜਿਹੜਾ ਆ ਮੀਡੀਆ ਦੇ ਉੱਤੇ ਵੀ ਲਾਜ਼ਮੀ ਤੌਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਭਾਰਤ ਦਾ ਮੀਡੀਆ ਕੀ ਕਰਦਾ ਹੈ। ਬੜੇ ਚਿਰ ਤੋਂ ਇਹ ਚਰਚਾ ਚੱਲਦੀ ਰਹੀ ਹੈ ਕਿ ਭਾਰਤ ਦਾ ਜਿਹੜਾ ਮੀਡੀਆ ਵੱਡਾ ਹਿੱਸਾ, ਅਸੀਂ ਸਾਰੇ ਮੀਡੀਆ ਨੂੰ ਕਹਿ ਰਹੇ ਵੀ ਵੱਡਾ ਹਿੱਸਾ ਜਿਹੜਾ ਹੈ ਵਿਕਾਊ ਆ। ਇਹ ਆਮ ਤੌਰ ਦੇ ਉੱਤੇ ਇੱਦਾਂ ਦੀਆਂ ਗੱਲਾਂ ਆਉਂਦੀਆਂ ਰਹੀਆਂ, ਤੇ ਜਿਵੇਂ ਪਿਛਲੇ 4 ਸਾਲ ਦੇ ਵਿੱਚ ਮੀਡੀਆ ਨੇ, ਜਾਂ 5 ਸਾਲ ਪਿਛਲੇ, ਯਾਨੀ ਭਾਰਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਿੱਦਾਂ ਨਰਿੰਦਰ ਮੋਦੀ ਹੋਰਾਂ ਨੂੰ ਪ੍ਰੋਜੈਕਟ ਕੀਤਾ ਗਿਆ, ਜਿਵੇਂ ਉਹਨਾਂ ਦੀ ਪ੍ਰੋਜੈਕਸ਼ਨ ਤੋਂ ਬਾਅਦ ਸਰਕਾਰ ਬਣੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਦੇ ਵਿੱਚ, ਤੇ ਫਿਰ ਮੀਡੀਆ ਦਾ ਜਿਹੜਾ ਇਸ ਕਿਸਮ ਦਾ ਰੋਲ ਰਿਹਾ ਉਹਦੇ 'ਚ ਬਾਰ-ਬਾਰ ਇਹ ਗੱਲਾਂ ਉੱਭਰ ਰਹੀਆਂ, ਬਾਰ-ਬਾਰ ਉੱਭਰ ਰਹੀਆਂ ਤੇ ਉੱਭਰਨੀਆਂ ਚਾਹੀਦੀਆਂ ਵੀ ਕੀ ਸਾਡਾ ਭਾਰਤ ਦਾ ਵੱਡਾ ਹਿੱਸਾ ਮੀਡੀਆ ਦਾ ਵਿਕਾਊ ਹੋ ਗਿਆ। ਤੇ ਇਹ ਗੱਲਾਂ ਚੱਲਦੀਆਂ ਸੀ, ਪਰ ਦਿਖਾਈ ਵੀ ਦੇ ਰਿਹਾ ਸੀ, ਗੱਲਾਂ ਚੱਲਦੀਆਂ ਦਿਖਾਈ ਵੀ ਦੇ ਰਿਹਾ ਸੀ। ਜਿੱਦਾਂ ਪ੍ਰਮੋਸ਼ਨ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ, ਖਾਸ ਤੌਰ 'ਤੇ ਮੀਡੀਆ ਦੇ ਇੱਕ ਵੱਡੇ ਹਿੱਸੇ ਵੱਲੋਂ, ਉੱਥੋਂ ਲੱਗਦਾ ਸੀ ਕਿ ਲਾਜ਼ਮੀ ਤੌਰ 'ਤੇ ਭਾਰਤ ਦਾ ਵੱਡਾ ਹਿੱਸਾ ਮੀਡੀਆ ਦਾ ਵਿਕ ਚੁੱਕਾ ਹੈ। ਤੇ ਇਹਨੂੰ ਬਕਾਇਦਾ ਫੈਕਟ ਦੇ ਨਾਲ ਦੱਸਿਆ ਕੋਬਰਾ ਪੋਸਟ, ਜਿਹੜਾ ਬਕਾਇਦਾ ਇੱਕ ਵੈਬਸਾਈਟ ਹੈ, ਕੋਬਰਾ ਪੋਸਟ ਦਾ ਜਿਹੜਾ ਤਾਜ਼ਾ ਜਿਹੜਾ ਸਟਿੰਗ ਆਇਆ, ਇਸ ਸਟਿੰਗ ਨੇ, ਕੋਬਰਾ ਪੋਸਟ ਦੇ ਸਟਿੰਗ ਨੇ ਇਹ ਦੱਸਿਆ ਵੀ ਭਾਰਤ ਦੇ ਮੀਡੀਏ ਦੀ ਕਿੰਨੀ ਸ਼ਰਮਨਾਕ ਹਾਲਤ ਬਣ ਚੁੱਕੀ ਹੈ, ਕਿੱਦਾਂ ਪਤਨ ਹੋ ਰਿਹਾ ਭਾਰਤ ਦੇ ਮੀਡੀਏ ਦਾ। ਦੇਸ਼ ਦੀ ਜਿਹੜੀ ਸਾਡੀ ਸਭ ਤੋਂ ਵੱਡੀ ਜਿਹੜੀ ਤਾਕਤ ਦੱਸੀ ਗਈ ਹੈ,
ਵੀ ਦੁਨੀਆ 'ਚ ਸਾਨੂੰ ਜਿਹੜਾ ਪ੍ਰਚਾਰਿਆ ਗਿਆ ਵੀ ਭਾਰਤ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਤਾਕਤ ਹੈ, ਤੇ ਇਹ ਭਾਰਤ ਦੀ ਇਹ ਮਹਾਨ ਡੈਮੋਕ੍ਰੇਸੀ ਲਈ ਕਿੱਡਾ ਵੱਡਾ ਖਤਰਾ ਜਿਹੜਾ ਸਾਡੇ ਮੀਡੀਆ ਦਾ ਪਤਨ ਹੈ। ਇਹ ਉਹ ਪਤਨ ਦੀ ਗਾਥਾ ਜਿਹੜੀ ਹੈ ਕੋਬਰਾ ਪੋਸਟ ਨੇ ਜਿਹੜੀ ਆਪਣੇ ਸਟਿੰਗ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਂਦੀ ਹੈ। ਇਸ ਸਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗੰਭੀਰ ਗੱਲ ਰਹੀ ਹੈ, ਸਭ ਤੋਂ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਰਹੀ ਵੀ ਕਿਵੇਂ ਪੈਸੇ ਵਾਸਤੇ ਮੀਡੀਆ ਜਿਹੜੀਆਂ ਕੰਪਨੀਆਂ ਆ ਉਹ ਆਪਣਾ ਹਰ ਕੁਝ ਕਰਨ ਨੂੰ ਤਿਆਰ ਹੈਗੀਆਂ। ਮੀਡੀਆ ਕੰਪਨੀਆਂ ਹਰ ਤਰ੍ਹਾਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈ। ਕਿਸੇ ਕਿਸਮ ਦਾ ਉਹਨਾਂ ਨੂੰ ਇਹਦੇ 'ਚ ਹਿਚਕਚਾਹਟ ਨਹੀਂ ਹੈ, ਭਾਵੇਂ ਉਹ ਸਾਜ਼ਿਸ਼ ਸਾਡੇ ਮੁਲਕ ਦੇ ਖਿਲਾਫ ਕਿਉਂ ਨਾ ਹੋਵੇ ਜਾਂ ਭਾਰਤ ਦੀ ਡੈਮੋਕ੍ਰੇਸੀ ਦੇ ਖਿਲਾਫ ਕਿਉਂ ਨਾ ਹੋਵੇ। ਹਰ ਤਰ੍ਹਾਂ ਦੀ ਸਾਜ਼ਿਸ਼ ਮੀਡੀਆ ਕੰਪਨੀਆਂ ਹਿੱਸੇਦਾਰ ਬਣਨ ਨੂੰ ਤਿਆਰ ਹੈ, ਸਿਰਫ ਪੈਸੇ ਲਈ। ਸਟਿੰਗ ਕੋਬਰਾ ਪੋਸਟ ਨੇ ਜਿਹੜਾ ਕੀਤਾ, ਉਹਦਾ ਰਿਪੋਰਟਰ ਜਦੋਂ ਗੱਲ ਕਰ ਰਿਹਾ ਉਸ ਸਟਿੰਗ ਦੇ ਵਿੱਚ ਗੱਲ ਕਰਦਾ ਹੈ ਵੀ ਚੋਣਾਂ ਜਿਹੜੀਆਂ ਆ ਰਹੀਆਂ ਸਾਡੀਆਂ 2019 ਦੀਆਂ, ਇਹਨਾਂ ਚੋਣਾਂ ਤੋਂ ਪਹਿਲਾਂ ਸਾਡੇ ਮੁਲਕ ਦੇ ਵਿੱਚ ਕਿਵੇਂ ਫਿਰਕਾ ਪ੍ਰਸਤੀ ਦਾ ਧਰੁਵੀਕਰਨ ਕਰਵਾਇਆ ਜਾ ਸਕਦਾ ਹੈ। ਉਹ ਰਿਪੋਰਟਰ ਸਟਿੰਗ ਕਰਨ ਵਾਲਾ ਰਿਪੋਰਟਰ ਗੱਲਾਂ ਕਰ ਰਿਹਾ ਇੱਦਾਂ ਦੀਆਂ ਉਹਨਾਂ ਨਾਲ, ਜੇ ਮੀਡੀਆ ਕੰਪਨੀਆਂ ਦੇ ਲੋਕਾਂ ਨਾਲ, ਕਿਵੇਂ ਓਪੋਜੀਸ਼ਨ ਦੇ ਵੱਡੇ ਵੱਡੇ ਲੀਡਰਾਂ ਦੇ ਅਕਸ ਜਿਹੜੇ ਆ ਉਹ ਵਿਗਾੜੇ ਜਾ ਸਕਦੇ ਆ। ਉਹ ਕਹਿੰਦਾ ਵੀ ਅਸੀਂ ਵਿਗਾੜਨਾ ਚਾਹੁੰਦੇ ਹਾਂ ਤੇ ਉਹ ਮੀਡੀਆ ਕੰਪਨੀਆਂ ਉਹਦੇ ਲਈ ਤਿਆਰ ਹੈ। ਇਹ ਗੱਲ ਉਹ ਮੀਡੀਆ ਕੰਪਨੀਆਂ ਦੇ ਮਾਲਕਾਂ ਨਾਲ ਕਰ ਰਿਹਾ ਹੈ। ਸਟਿੰਗ ਆਪਰੇਸ਼ਨ ਕਰਨ ਵਾਲਾ ਪੱਤਰਕਾਰ ਵੱਡੇ ਵੱਡੇ ਜਿਹੜੇ ਅਹੁਦਿਆਂ ਤੇ ਜਿਹੜੇ ਬੈਠੇ ਲੋਕ ਉਹਨਾਂ ਨੂੰ ਉਹ ਕਹਿੰਦਾ ਤੇ ਸਾਰੇ ਬੜੇ ਮਜ਼ੇ ਨਾਲ ਸੁਣ ਰਹੇ ਆ। ਇਹਨਾਂ 'ਚ ਕਿਸੇ ਨੂੰ ਵੀ ਇਹ ਨਹੀਂ ਲੱਗਾ ਕਿ ਜੇ ਅਸੀਂ ਆਹ ਕੁਝ ਕੀਤਾ ਤੇ ਦੇਸ਼ ਦੇ ਵਿਰੁੱਧ ਹੋ ਸਕਦਾ ਹੈ, ਸਾਡੀ ਡੈਮੋਕ੍ਰੇਸੀ ਦੇ ਵਿਰੁੱਧ ਹੋ ਸਕਦਾ ਹੈ ਜਾਂ ਆਵਾਮ ਦੇ ਖਿਲਾਫ ਸਾਜ਼ਿਸ਼ ਹੈ। ਕਿਸੇ ਨੂੰ ਨਹੀਂ ਲੱਗਦਾ, ਉਹਨੂੰ ਤਾਂ ਪੈਸਾ ਦਿਖਾਈ ਦੇ ਰਿਹਾ। ਹਾਲਾਂਕਿ ਜਿਹੜਾ ਕਥਿਤ ਸਟਿੰਗ ਆਪਰੇਸ਼ਨ ਦੇ ਜਿਹੜੇ ਹੁਣ ਵੀਡੀਓ ਆਏ ਆ ਉਹਦੇ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਪੈਸੇ ਦਾ ਲੈਣ ਦੇਣ ਹੋ ਗਿਆ ਜਾਂ ਕਿਸੇ ਲੈਣ ਦੇਣ ਦੀ ਵਜ੍ਹਾ ਕਰਕੇ ਕਿਸੇ ਮੀਡੀਆ ਅਦਾਰੇ ਨੇ ਕੁਝ ਗਲਤ ਕਿਸਮ ਦਾ ਪ੍ਰਸਾਰਿਤ ਕਰ ਦਿੱਤਾ ਜਾਂ ਛਾਪ ਦਿੱਤਾ। ਪਰ ਲਾਜ਼ਮੀ ਤੌਰ ਤੇ ਸਵਾਲ ਤਾਂ ਪੈਦਾ ਹੁੰਦਾ ਹੈ ਨਾ ਵੀ ਇਹ ਜਿਹੜੇ ਲੋਕ ਗੱਲਾਂ ਕਰ ਰਹੇ ਆ ਸਟਿੰਗ ਆਪਰੇਸ਼ਨ ਦੇ ਦੌਰਾਨ, ਜਿਹਨਾਂ ਨੂੰ ਉਹ ਪੱਤਰਕਾਰ ਸਿੱਧੇ ਤੌਰ ਤੇ ਆਪਣੀ ਗੱਲਬਾਤ ਸ਼ਾਮਿਲ ਕਰ ਰਿਹਾ, ਉਹਨਾਂ ਨੂੰ ਇਹ ਕਿਉਂ ਨਹੀਂ ਲੱਗਦਾ ਵੀ ਇਹ ਜਿਹੜੀ ਸਾਜ਼ਿਸ਼ ਹੋ ਰਹੀ ਹੈ ਇਹ ਸਾਜ਼ਿਸ਼ ਦੇਸ਼ ਦੇ ਖਿਲਾਫ ਹੈ। ਵੀ ਸਗੋਂ ਪੱਤਰਕਾਰੀ ਦਾ, ਸਾਡੇ ਮੀਡੀਆ ਦਾ ਸਭ ਤੋਂ ਪਹਿਲਾ ਫਰਜ਼ ਤਾਂ ਇਹ ਹੈ ਕਿ ਇੱਦਾਂ ਦੀ ਸਾਜ਼ਿਸ਼ ਨੂੰ ਨੰਗਾ ਕਰੇ। ਉਹ ਸਾਜ਼ਿਸ਼ ਦਾ ਹਿੱਸਾ ਬਣਨਾ ਚਾਹੁੰਦੇ ਆ ਪੈਸੇ ਦੇ ਵਾਸਤੇ। ਤੇ ਬੁਨਿਆਦੀ ਫਰਜ਼ ਕੀ ਹੈ ਪੱਤਰਕਾਰੀ ਦਾ? ਸਾਡੀ ਡੈਮੋਕ੍ਰੇਸੀ ਦੇ ਵਿੱਚ ਸਾਡੇ ਮੀਡੀਆ ਦਾ ਸਭ ਤੋਂ ਪਹਿਲਾ ਫਰਜ਼ ਕੀ ਹੈ? ਫਰਜ਼ ਆਪਣੇ ਮੁਲਕ ਦੇ ਪ੍ਰਤੀ ਹੈ, ਮੁਲਕ ਦੀ ਆਵਾਮ ਦੇ ਪ੍ਰਤੀ ਹੈ। ਜੇ ਮੁਲਕ ਦੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ, ਜੇ ਭਾਰਤੀ ਆਵਾਮ ਦੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ, ਉਸ ਸਾਜ਼ਿਸ਼ ਦਾ ਭਾਂਡਾ ਭੰਨਣਾ ਸਾਡੇ ਮੀਡੀਆ ਦਾ ਜ਼ਿੰਮਾ ਹੈ। ਉਹ ਜ਼ਿੰਮਾ ਨਿਭਾਉਣ ਦੀ ਥਾਂ ਦੇ ਉੱਤੇ ਉਹ ਸਾਜ਼ਿਸ਼ ਦਾ ਹਿੱਸਾ ਬਣ ਰਿਹਾ ਸਾਡਾ ਮੀਡੀਆ। ਸੋ ਬੁਨਿਆਦੀ ਸਵਾਲ ਇਹ ਹੈ ਕਿ ਹੁਣ ਤੱਕ ਜਿਹੜੀਆਂ ਗੱਲਾਂ ਅਸੀਂ ਮੋਦੀ ਮੀਡੀਆ ਦੀਆਂ, ਜਾਂ ਗੋਦੀ ਇੱਕ ਲਫ਼ਜ਼ ਆਇਆ ਪੈਦਾ ਹੋਇਆ, ਗੋਦੀ ਮੀਡੀਆ ਯਾਨੀ ਗੋਦ 'ਚ ਬਿਠਾਇਆ ਹੋਇਆ ਮੀਡੀਆ, ਉਹਦੀ ਕਰਦੇ ਸੀ ਕਿ ਮੀਡੀਆ ਵਿਕ ਗਿਆ ਤੇ ਇੱਕ ਕਿਸਮ ਦਾ ਸਾਡੇ ਪੋਲੀਟੀਕਲ ਲੀਡਰਾਂ ਨੇ ਮੀਡੀਆ ਨੂੰ ਆਪਣੀ ਗੋਦੀ 'ਚ ਬਿਠਾਇਆ, ਖਾਸ ਤੌਰ ਤੇ ਹੁਕੂਮਤੀ ਲੀਡਰਾਂ ਨੇ। ਹਾਲੇ ਤੱਕ ਤਾਂ ਅਸੀਂ ਇਹ ਗੱਲਾਂ ਹੀ ਕਰਦੇ ਸੀ ਨਾ, ਹੁਣ ਇਹ ਗੱਲਾਂ ਸਾਬਤ ਹੋ ਗਈਆਂ। ਵਿਚਾਰਧਾਰਾ ਦਾ ਜਿਹੜਾ ਮੀਡੀਆ ਖਤਮ ਹੋ ਗਿਆ। ਜਿਹੜਾ ਆਈਡੀਓਲੋਜੀਕਲੀ ਕੋਈ ਮੀਡੀਆ ਕੰਮ ਕਰ ਰਿਹਾ ਕਿੱਥੇ ਹੈ? ਬਹੁਤ ਥੋੜੇ, ਇੱਕ ਦੋ ਚੈਨਲਾਂ ਤੋਂ ਬਿਨਾਂ ਕੋਈ ਲੋਕ ਨਹੀਂ ਹੈਗੇ। ਜਿਹੜੇ ਹੈਗੇ ਆ ਉਹਨਾਂ ਨੂੰ ਧਮਕਾਇਆ ਜਾ ਰਿਹਾ, ਡਰਾਇਆ ਜਾ ਰਿਹਾ, ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਸੋ ਇਸ ਤਰ੍ਹਾਂ ਦੇ ਜਦੋਂ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ, ਫਿਰਕਾਪ੍ਰਸਤੀ ਦਾ ਮਾਹੌਲ ਬਣਾਇਆ ਜਾ ਰਿਹਾ, ਜਿਹੜੇ ਸਾਡੇ ਜਾਤੀ ਸੰਘਰਸ਼ ਹੈ ਜਾਂ ਸਾਡੇ ਦਲਿਤਾਂ ਨਾਲ ਜੁੜੇ ਮਸਲੇ ਹੈ ਜਾਂ ਰਿਜ਼ਰਵੇਸ਼ਨ ਦੇ ਜਿਹੜੇ ਮੁੱਦੇ ਹੈ, ਉਹ ਮੀਡੀਆ ਦੀ ਰਿਪੋਰਟਿੰਗ 'ਚ ਕਦੇ ਕਦੇ ਉੱਠਦੇ ਆ ਤੇ ਉਹਨਾਂ ਨੂੰ ਵੀ ਇਸ ਢੰਗ ਨਾਲ ਉਠਾਇਆ ਜਾਂਦਾ ਹੈ ਵੀ ਉਹ ਕਿਸੇ ਇੱਕ ਖਾਸ ਧਿਰ ਨੂੰ ਉਹਦਾ ਫਾਇਦਾ ਜਿਹੜਾ ਹੋਵੇ, ਖਾਸ ਧਿਰ ਨੂੰ। ਕਾਰਪੋਰੇਟ ਮੀਡੀਆ, ਪ੍ਰਾਈਵੇਟ ਮੀਡੀਆ, ਪੇਡ ਨਿਊਜ਼ ਦੀ ਗੱਲ ਲਗਾਤਾਰ ਹੁੰਦੀ ਰਹੀ ਹੈ ਕਿ ਯਾਨੀ ਆਮ ਤੌਰ ਤੇ ਪੇਡ ਨਿਊਜ਼ ਦੀ ਗੱਲ ਤਾਂ 5-4 ਸਾਲਾਂ ਤੋਂ ਲਗਾਤਾਰ ਵਧੀ ਹੈ। ਪੇਡ ਨਿਊਜ਼ ਦੀ ਥਾਂ ਦੇ ਉੱਤੇ ਪੂਰਾ ਮੀਡੀਆ ਵਿਕਣ ਨੂੰ ਤਿਆਰ ਹੈ ਪੈਸੇ ਵਾਸਤੇ, ਤੇ ਜੋ ਤੁਸੀਂ ਚਾਹੁੰਦੇ ਹੋ ਕਹਿਣ ਨੂੰ ਤਿਆਰ ਹੈ। ਕੋਬਰਾ ਪੋਸਟ ਦੇ ਜਿਹੜਾ ਸਟਿੰਗ ਆਇਆ, ਉਹਨੇ ਪ੍ਰਮਾਣਿਤ ਕੀਤਾ ਵੀ ਇਹ ਬਹੁਤ ਕੁਝ ਵਿਗੜ ਰਿਹਾ ਹੈ। ਪਰ ਫਿਰ ਵੀ ਜੇ ਪਾਣੀ ਹਾਲੇ ਵੀ ਸਿਰ ਤੋਂ ਉੱਤੇ ਨਹੀਂ ਪਹੁੰਚਿਆ ਤਾਂ ਪਰ ਗਲ ਤੱਕ ਤਾਂ ਪਾਣੀ ਆ ਚੁੱਕਾ ਹੈ, ਡੁੱਬਣ ਵਾਲੀ ਸਥਿਤੀ ਪੈਦਾ ਹੋ ਗਈ ਹੈ। ਤੇ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਫਿਰ ਪੂਰੀ ਤਰ੍ਹਾਂ ਡੁੱਬਣ ਤੋਂ, ਮੁਲਕ ਨੂੰ ਵੀ ਡੁੱਬਣ ਤੋਂ ਵੀ, ਸਾਡੀ ਡੈਮੋਕ੍ਰੇਸੀ ਨੂੰ ਵੀ ਡੁੱਬਣ ਤੋਂ ਵੀ, ਸਾਡੇ ਪੂਰੇ ਮੀਡੀਆ ਨੂੰ ਡੁੱਬਣ ਤੋਂ ਵੀ ਕੋਈ ਨਹੀਂ ਬਚਾ ਸਕਦਾ। ਸੋ ਐਡੀਟੋਰੀਅਲ ਲਿਖੇ ਜਾਂਦੇ ਨੇ ਇਸ ਕਿਸਮ ਦੇ, ਜਿਹੜੇ ਕਿਸੇ ਨੂੰ ਪੇ ਕਰਦੇ ਨੇ ਪੈਸੇ ਦੇ ਕੇ। ਟੀਵੀ ਉੱਤੇ ਬੋਲਦੇ ਐਂਕਰ ਜਿਹੜੇ ਆ ਉਹ ਪੈਸੇ ਲੈ ਕੇ ਬੋਲਦੇ ਨੇ, ਹਜ਼ਾਰਾਂ ਕਰੋੜਾਂ ਦੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਬਣ ਗਈਆਂ। ਇੰਨਾ ਸਾਡਾ ਮੀਡੀਆ ਦਾ
ਇੱਕ ਵੱਡਾ ਹਿੱਸਾ ਡਿੱਗ ਗਿਆ। ਮੈਂ ਸ਼ੁਰੂ 'ਚ ਕਿਹਾ ਸੀ ਸਾਰੇ ਮੀਡੀਆ ਨੂੰ ਕਹਿ ਰਹੇ, ਮੀਡੀਆ ਦਾ ਇੱਕ ਵੱਡਾ ਹਿੱਸਾ ਇੰਨਾ ਡਿੱਗ ਗਿਆ ਕਿ ਜੋ ਤੁਸੀਂ ਕਹਾਉਣਾ ਚਾਹੋ ਪੈਸੇ ਦਿਓ ਉਹਨਾਂ ਦੀ ਜੇਬ 'ਚ ਪਾਓ, ਉਹੀ ਉਹ ਗੱਲਾਂ ਕਹਿਣਗੇ। ਸੋ ਇਸ ਕਰਕੇ ਭਾਰਤ ਦੇ ਵਿੱਚ ਸਥਿਤੀਆਂ ਜਿਹੜੀਆਂ ਇਸ ਕਿਸਮ ਦੀਆਂ ਬਣ ਗਈਆਂ ਕਿ 2019 'ਚ ਲੱਗਦਾ ਹੈ 2019 ਤੱਕ ਭਾਰਤ ਦੇ ਮੀਡੀਆ ਦਾ ਇੱਕ ਹੋਰ ਬਹੁਤ ਹੀ ਧੁੰਦਲਾ ਜਿਹਾ ਅਕਸ ਸਾਡੇ ਸਾਹਮਣੇ ਆਏਗਾ, ਬਹੁਤ ਹੀ ਵਿਕਾਊ ਕਿਸਮ ਦਾ ਅਕਸ ਆਏਗਾ। ਪਰ ਇਹ ਜ਼ਰੂਰ ਹੈ ਕਿ ਵਿਰੋਧੀ ਧਿਰਾਂ ਦੀ ਏਕਤਾ ਨੇ ਮੀਡੀਆ ਦੇ ਇੱਕ ਹੋਰ ਹਿੱਸੇ ਨੂੰ ਜਿਹੜਾ ਪਹਿਲਾਂ ਬਿਲਕੁਲ ਰੁੜ ਗਿਆ ਸੀ ਉਹਨੂੰ ਬਦਲਣਾ ਵੀ ਸ਼ੁਰੂ ਕਰ ਦਿੱਤਾ ਹੈ। ਉਦਾਰਵਾਦੀ ਮੀਡੀਆ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਉਹਦਾ ਇੱਕ ਹਿੱਸਾ ਜਿਹੜਾ ਹੈ ਉਹਨੇ ਆਪਣੀ ਸੁਰ ਹੁਣ ਬਦਲ ਲਈ ਹੈ। ਹੌਲੀ ਹੌਲੀ ਜਿਹੜਾ ਰਾਹੁਲ ਗਾਂਧੀ ਨੂੰ ਜਿਹੜਾ ਮੀਡੀਆ ਮਜ਼ਾਕ ਦਾ ਪਾਤਰ ਬਣਾ ਰਿਹਾ ਸੀ, ਹੁਣ ਰਾਹੁਲ ਗਾਂਧੀ ਨੂੰ ਕੋਈ ਸੀਰੀਅਸਲੀ ਲੈਣ ਲੱਗ ਪਿਆ। ਮੀਡੀਆ ਹਮੇਸ਼ਾ ਬਦਲਦਾ ਰਹਿੰਦਾ, ਮੀਡੀਆ ਨੂੰ ਲੱਗਦਾ ਹੁੰਦਾ ਵੀ ਕਿੱਥੋਂ ਜ਼ਿਆਦਾ ਮਿਲ ਸਕਦਾ ਹੈ, ਕਿਹਦੀ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਾਈ ਹੋਣ ਵਾਲੀ ਹੈ, ਤੇ ਲਾਜ਼ਮੀ ਤੌਰ ਤੇ ਮੀਡੀਆ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਫਿਰ ਉਧਰ ਨੂੰ ਰੁਖ ਕਰ ਲੈਂਦਾ ਹੈ। ਕੋਬਰਾ ਪੋਸਟ ਦੇ ਸਟਿੰਗ ਦੇ ਵਿੱਚ ਇਹ ਇੱਕ ਡਰਟੀ ਗੇਮ ਜਿਹੜੀ ਖੇਡੀ ਜਾ ਰਹੀ ਹੈ ਮੀਡੀਆ ਦੇ ਦੌਰਾਨ, ਉਹਦੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ। ਪਰ ਗੋਦੀ ਮੀਡੀਆ ਦੀ ਗੱਲ ਹੋ ਰਹੀ ਹੈ, ਉਹਦਾ ਇੱਕ ਰੂਪ ਅਸੀਂ ਪਹਿਲਾਂ ਵੀ ਦੇਖਿਆ 40-45 ਸਾਲ ਪਹਿਲਾਂ ਜਦੋਂ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ, ਉਦੋਂ ਮੀਡੀਆ ਨੂੰ ਕਿੱਦਾਂ ਮੈਨੇਜ ਕੀਤਾ ਗਿਆ ਸੀ, ਉਦੋਂ ਕਿੱਦਾਂ ਵੱਡੇ ਵੱਡੇ ਮੀਡੀਆ ਦੇ ਲੋਕਾਂ ਨੇ, ਵੱਡੇ ਵੱਡੇ ਐਡੀਟਰਾਂ ਨੇ, ਜ਼ਿਆਦਾਤਰ ਮੀਡੀਆ ਕੰਪਨੀਆਂ ਨੇ ਇੰਦਰਾ ਗਾਂਧੀ ਦੇ ਸਾਹਮਣੇ ਜਿਹੜਾ ਆਤਮ ਸਮਰਪਣ ਕਰ ਦਿੱਤਾ ਸੀ। ਅੱਜ ਅਣਐਲਾਨੀ ਐਮਰਜੈਂਸੀ ਹੈ, ਉਦੋਂ ਸਿੱਧੇ ਤੌਰ 'ਤੇ ਐਮਰਜੈਂਸੀ ਸੀ, ਅੱਜ ਅਣਐਲਾਨੀ ਐਮਰਜੈਂਸੀ ਹੈ। ਇਸ ਐਮਰਜੈਂਸੀ ਦੇ ਵਿੱਚ ਡਰਾਇਆ ਵੀ ਜਾ ਰਿਹਾ ਮੀਡੀਆ ਦੇ ਲੋਕਾਂ ਨੂੰ, ਧਮਕਾਇਆ ਵੀ ਜਾ ਰਿਹਾ ਹੈ, ਤੇ ਪੈਸੇ ਦੇ ਕੇ, ਲਾਲਚ ਦੇ ਕੇ ਉਹਨਾਂ ਨੂੰ ਆਪਣੇ ਵੱਲ ਕੀਤਾ ਵੀ ਜਾ ਰਿਹਾ ਹੈ, ਤੇ ਉਹਨਾਂ ਨੂੰ ਪਲੋਸਿਆ ਜਾ ਰਿਹਾ। ਜਿਹੜੇ ਪਲੋਸੇ ਗਏ ਉਹ ਠੀਕ ਹੈ, ਉਹਨਾਂ ਨੂੰ ਖੁਸ਼ ਕਰ ਦਿੱਤਾ ਗਿਆ ਪੈਸੇ ਧੇਲੇ ਦੇ ਨਾਲ, ਤੇ ਪਰ ਜਿਹੜੇ ਨਹੀਂ ਪਲੋਸੇ ਗਏ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰਾ ਕੇ ਧਮਕਾ ਕੇ ਆਪਣੇ ਨਾਲ ਲਾਇਆ ਜਾ ਰਿਹਾ ਹੈ। ਤੇ ਜਿਹੜੇ ਨਹੀਂ ਡਰਦੇ ਫਿਰ ਉਹ ਗੌਰੀ ਲੰਕੇਸ਼ ਹੋ ਜਾਂਦੇ ਹੈ, ਜਿਵੇਂ ਗੌਰੀ ਲੰਕੇਸ਼ ਦਾ ਕਤਲ ਹੋਇਆ। ਜਿਹੜੇ ਨਹੀਂ ਡਰਦੇ ਉਹ ਫਿਰ ਰਵੀਸ਼ ਕੁਮਾਰ ਵਰਗੇ ਲੋਕ ਹੋ ਜਾਂਦੇ ਆ, ਜਿਨ੍ਹਾਂ ਨੂੰ ਕਿਸੇ ਵੇਲੇ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਸਕਦੀਆਂ, ਕਿਸੇ ਵੇਲੇ ਵੀ ਖਤਰਾ ਬਣਿਆ ਰਹਿੰਦਾ ਉਹਨਾਂ ਵਾਸਤੇ, ਉਹਨਾਂ ਦੀ ਜ਼ਿੰਦਗੀ ਵਾਸਤੇ ਖਤਰਾ ਬਣਿਆ ਰਹਿੰਦਾ। ਸੋ ਅੱਜ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਇਸ ਮਾਹੌਲ ਦੇ ਵਿੱਚ ਇਹ ਸੰਕੇਤ ਸਾਫ਼ ਤੌਰ ਦੇ ਉੱਤੇ ਆ ਗਿਆ ਵੀ ਇਹ ਜਿਹੜੀ ਸਰਕਾਰ ਹੈ, ਇਹ ਜਿਹੜੀ ਇਸ ਵੇਲੇ ਨਰਿੰਦਰ ਮੋਦੀ ਦੀ ਸਰਕਾਰ ਹੈ, ਚਾਹੇ ਇਹ ਸਰਕਾਰ ਦੇ ਰਾਜ ਦੇ ਵਿੱਚ ਨਾ ਹੋਵੇ ਜਾਂ ਭਵਿੱਖ ਦੇ ਵਿੱਚ ਕੋਈ ਵੀ ਸਰਕਾਰ ਜਿਹੜੀ ਹੋਵੇ, ਜਾਂ ਹਕੂਮਤ 'ਚ ਬੈਠੀ ਕੋਈ ਵੀ ਪਾਰਟੀ ਹੋਵੇ, ਉਹਦੇ ਨਾਲ ਜੁੜੀ ਕੋਈ ਵੀ ਜਿਹੜੀ ਜਥੇਬੰਦੀ ਹੋਵੇ, ਕੋਈ ਸੰਗਠਨ ਹੋਵੇ, ਮੀਡੀਆ ਜਦੋਂ ਚਾਹੇ ਜਿਵੇਂ ਚਾਹੇ ਉੱਦਾਂ ਦਾ ਪ੍ਰਚਾਰ ਜਿਹੜਾ ਹੈ ਇਹ ਜਿਹੜੇ ਸੱਤਾ 'ਚ ਬੈਠੇ ਲੋਕ ਹੈ ਉਹਦੇ ਤੋਂ ਕਰਵਾ ਸਕਦੇ ਆ, ਮੀਡੀਆ ਤੋਂ ਕਰਵਾ ਸਕਦੇ ਆ। ਜਾਣੀ PR ਕੰਪਨੀਆਂ 'ਚ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਗਿਆ। ਜੇ ਇੱਦਾਂ ਦੀਆਂ ਗੱਲਾਂ ਬਣ ਗਈਆਂ, ਮੀਡੀਆ ਦੀ ਰਿਪੋਰਟਸ ਜਿਹੜੀਆਂ ਉਹਦੇ 'ਤੇ ਭਰੋਸਾ ਅਸੀਂ ਕਿਵੇਂ ਕਰੀਏ? ਸਾਫ਼ ਤੌਰ 'ਤੇ ਗੱਲ ਆ ਰਹੀ ਹੈ ਕਿ ਮੀਡੀਆ ਦੀ ਜਿਹੜੀ ਭਰੋਸੇਯੋਗਤਾ ਹੈ, ਮੀਡੀਆ ਦੀ ਜਿਹੜੀ ਸਾਖ ਹੈ, ਉਹਦੇ 'ਤੇ ਜਿੱਡਾ ਵੱਡਾ ਅੱਜ ਸੰਕਟ ਆ ਗਿਆ, ਇਸ ਤੋਂ ਵੱਡਾ ਸੰਕਟ ਪਹਿਲਾਂ ਕਦੇ ਵੀ ਨਹੀਂ ਸੀ। ਕੋਬਰਾ ਪੋਸਟ ਦੇ ਸਟਿੰਗ ਨੇ ਬਹੁਤ ਗੰਭੀਰ ਕਿਸਮ ਦੇ ਪਰਦੇ ਚਾਕ ਕੀਤੇ ਹੈ। ਮਸਲਨ ਤੁਸੀਂ ਜੇ ਕਿਸੇ ਨੂੰ ਇਹ ਕਹਿੰਦੇ ਸੁਣਦੇ ਆ ਕਿ ਅਸੀਂ ਤਾਂ ਸਰਕਾਰ ਦੇ ਬਹੁਤ ਵੱਡੇ ਸਮਰਥਕ ਹੈ, ਤੇ ਜਾਂ ਫਿਰ ਘੱਟੋ ਘੱਟ ਸਾਨੂੰ ਨਿਊਟਰਲ ਦਿਖਣਾ ਚਾਹੀਦਾ ਹੈ, ਯਾਨੀ ਅਸਲ 'ਚ ਅਸੀਂ ਨਿਊਟਰਲ ਹੋਈਏ ਨਾ ਹੋਈਏ ਸਾਨੂੰ ਨਿਊਟਰਲ ਦਿਖਣਾ ਚਾਹੀਦਾ। ਇਸੇ ਤਰ੍ਹਾਂ ਕੋਈ ਵੱਡਾ ਹਿੰਦੂਵਾਦੀ ਹੋਣ ਦਾ ਦਾਅਵਾ ਕਰ ਰਿਹਾ ਹੈ। ਇਹ ਮੀਡੀਆ ਦੀ ਜਿਹੜੀ ਆਬਜੈਕਟਿਵਿਟੀ ਹੈ ਜਾਂ ਉਹਦੀ ਨੈਤਿਕਤਾ ਹੈ, ਉਹਦੇ 'ਤੇ ਬਹੁਤ ਵੱਡਾ ਸਵਾਲ ਨਹੀਂ ਹੈ। ਉਂਝ ਮੀਡੀਆ ਦਾ ਹਿੰਦੂਵਾਦੀ ਹੋਣਾ ਜਾਂ ਮੀਡੀਆ 'ਚ ਹਿੰਦੂਵਾਦੀ ਰੁਝਾਨ ਬਣ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਰਾਮ ਜਨਮ ਭੂਮੀ ਬਾਬਰੀ ਮਸਜਿਦ ਦਾ ਵਿਵਾਦ ਜਦੋਂ ਆਪਣੇ ਸਿਖਰ ਵੱਲ ਵੱਧ ਰਿਹਾ ਸੀ ਤਾਂ 1990 ਤੋਂ 1992 ਦੇ ਦੌਰ ਵਿੱਚ ਵੀ ਮੀਡੀਆ ਦਾ ਇੱਕ ਖਾਸ ਜਿਹੜਾ ਹਿੱਸਾ ਸੀ, ਖਾਸ ਕਰਕੇ ਜਿਹੜਾ ਸਾਡਾ ਹਿੰਦੀ ਮੀਡੀਆ ਸੀ, ਉਹਨੇ ਬਹੁਤ ਫਿਰਕਾ ਪ੍ਰਸਤੀ ਵਾਲੇ ਢੰਗ ਦੇ ਨਾਲ ਤੇ ਬਹੁਤ ਪੱਖਪੂਰਨ ਢੰਗ ਦੇ ਨਾਲ ਰਿਪੋਰਟਿੰਗ ਕੀਤੀ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਦੋਂ ਜਿਹੜੀਆਂ ਪ੍ਰੈਸ ਕੌਂਸਲ ਨੇ ਵੀ ਚੈੱਕ ਕੀਤੀਆਂ ਸੀ, ਪ੍ਰੈਸ ਕੌਂਸਲ ਨੇ ਇਹਦੀ ਪੜਤਾਲ ਵੀ ਕੀਤੀ ਸੀ। ਪਰ ਬਾਬਰੀ ਮਸਜਿਦ ਦੇ ਢਾਉਣ ਤੋਂ ਬਾਅਦ ਜਿਵੇਂ ਜਿਵੇਂ ਚੀਜ਼ਾਂ ਧਰਤੀ ਤੇ ਆਈਆਂ, ਨਾਰਮਲ ਹੁੰਦੀਆਂ ਗਈਆਂ, ਉਵੇਂ ਮੀਡੀਆ 'ਚ ਜਿਹੜਾ ਸੰਪਰਦਾਇਕ ਜਾਂ ਫਿਰਕਾ ਪ੍ਰਸਤੀ ਦਾ ਉਭਾਰ ਜਿਹੜਾ ਆਇਆ ਸੀ ਉਹ ਖਤਮ ਵੀ ਹੋ ਗਿਆ ਸੀ। ਹੁਣ ਇਹ ਉਭਾਰ ਦੁਬਾਰਾ ਦਿਖਾਈ ਦੇ ਰਿਹਾ, ਹੁਣ ਬਕਾਇਦਾ ਸਪਾਂਸਰਡ ਹੈ। ਇਹ ਅੱਗੇ ਜਿਹੜਾ ਆ ਆਪਣੇ ਆਪ ਸੀ, ਹੁਣ ਇਹ ਸਪਾਂਸਰਡ ਹੈ, ਇਹਦੇ ਪਿੱਛੇ ਇੱਕ ਪੈਸਾ ਕੰਮ ਕਰ ਰਿਹਾ, ਪਲਾਨਡ ਤਰੀਕੇ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ, ਫਿਰਕਾ ਪ੍ਰਸਤੀ ਵਧਾਈ ਜਾ ਰਹੀ ਹੈ। ਮੀਡੀਆ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਇਸ ਤਰ੍ਹਾਂ ਇੱਕ ਜੰਗ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਮੈਨੂੰ ਯਾਦ ਆਉਂਦਾ ਕਿ ਕਿਸੇ ਨੇ ਇਹ ਗੱਲ ਲਿਖੀ ਸੀ, ਮੈਨੂੰ ਯਾਦ ਨਹੀਂ ਕਿਹਨੇ ਲਿਖੀ ਸੀ, ਵੀ ਇੱਕ ਐਂਕਰ ਜਿਹੜਾ ਸਾਡਾ ਜਿਹੜਾ ਟੈਲੀਵਿਜ਼ਨ ਦਾ ਐਂਕਰ ਹੈ, ਉਹ ਸਵਾਲ ਕਰ ਰਿਹਾ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ ਵੀ ਦੱਸੋ ਭਾਰਤ ਨੂੰ ਹੁਣ ਪਾਕਿਸਤਾਨ ਤੇ ਹਮਲਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ।
ਤੇ ਉਹ ਲੋਕ ਯੈਸ ਨੋ ਕਰ ਰਹੇ, ਯੈਸ ਨੋ ਕਰ ਰਹੇ ਆ। ਤੇ ਕਿਸੇ ਨੇ ਕਿਹਾ ਵੀ ਭਾਈ ਇਹਦਾ ਮਤਲਬ ਇਹ ਹੈ ਕਿ ਹੁਣ ਭਾਰਤ ਦੇ ਵਿੱਚ ਆਰਮੀ ਚੀਫ ਦੀ ਕੋਈ ਜ਼ਰੂਰਤ ਨਹੀਂ ਹੈ। ਆਰਮੀ ਚੀਫ ਜੇ ਦੇਖਦਾ ਹੋਵੇ ਇਹ ਪ੍ਰੋਗਰਾਮ, ਜੇ ਚ ਉਹ ਐਂਕਰ ਇਹ ਪੁੱਛ ਰਿਹਾ ਸੀ ਕਿ ਭਾਰਤ ਨੂੰ ਪਾਕਿਸਤਾਨ ਤੇ ਹਮਲਾ ਕਰ ਦੇਣਾ ਚਾਹੀਦਾ, ਨਹੀਂ ਵੀ 75% ਲੋਕ ਕਹਿ ਰਹੇ ਭਾਰਤ ਹੁਣੇ ਪਾਕਿਸਤਾਨ ਤੇ ਹਮਲਾ ਕਰੇ, ਤੇ ਵੀ ਆਰਮੀ ਚੀਫ ਜੇ ਦੇਖਦਾ ਤਾਂ ਆਪਣਾ ਸਿਰ ਪਿੱਟ ਲਊਗਾ ਵੀ ਹੈ ਮੈਂ ਕਿੱਥੇ ਬੈਠਾ, ਕਿਹੜੇ ਮੁਲਕ 'ਚ ਬੈਠਾ। ਜਿਹੜਾ ਫੈਸਲਾ ਮੈਂ ਲੈਣਾ ਜਾਂ ਸਰਕਾਰ ਦੀ ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਹੁਕਮ ਨਾਲ ਲੈਣਾ, ਉਹ ਇੱਕ ਐਂਕਰ ਸਾਨੂੰ ਬਕਾਇਦਾ ਡਾਇਰੈਕਟ ਕਰ ਰਿਹਾ ਵੀ ਕਰੋ ਹੁਣੇ ਪਾਕਿਸਤਾਨ ਤੇ ਹਮਲਾ। ਕਿਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਜੀ ਰਹੇ ਹਾਂ? ਇਹ ਸਾਡਾ ਮੀਡੀਆ ਦੀ ਹਾਲਤ ਜਿਹੜੀ ਬਣ ਗਈ ਹੈ। ਸੋ ਇਸ ਵੇਲੇ ਸਵਾਲ ਬੜਾ ਗੰਭੀਰ ਹੈ ਵੀ ਮੀਡੀਆ ਦਾ ਬਾਜ਼ਾਰੀਕਰਨ ਹੋ ਗਿਆ, ਉਹਦੇ 'ਚ ਮੀਡੀਆ ਦੇ ਮਾਲਕ ਹੀ ਸਾਰਾ ਕੁਝ ਹੋ ਗਏ ਨੇ। ਪੱਤਰਕਾਰ ਜਿਹੜੇ ਆ ਜਮੂਰੇ ਬਣ ਗਏ ਨੇ, ਵੱਡੇ ਹਿੱਸੇ ਨੂੰ ਕਹਿ ਰਿਹਾ ਮੈਂ, ਸਾਰਿਆਂ ਨੂੰ ਨਹੀਂ ਕਹਿ ਰਿਹਾ। ਪੱਤਰਕਾਰ ਜਮੂਰੇ ਬਣ ਗਏ ਨੇ। ਇਮਾਨਦਾਰ ਓਨੈਸਟ ਮੀਡੀਆ ਜਿਹੜਾ ਆ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ। ਮੈਂ ਤਾਂ ਅੱਗੇ ਵੀ ਇਹ ਗੱਲ ਕਹਿੰਦਾ, ਇਹ ਇਮਾਨਦਾਰ ਮੀਡੀਆ ਨਾਲ ਮੈਂ ਤਾਂ ਇੱਕ ਗੱਲ ਹੋਰ ਵੀ ਅੱਗੇ ਜਾ ਕੇ ਕਹਿੰਦਾ ਹੁੰਦਾ ਕਿ ਪੀਪਲਜ਼ ਮੀਡੀਆ ਕਿਤੇ ਨਹੀਂ ਹੈ। ਭਾਰਤ ਵਿੱਚ ਸੁਤੰਤਰ ਕਿਸਮ ਦਾ, ਓਨੈਸਟ ਕਿਸਮ ਦਾ ਤੇ ਪੀਪਲਜ਼ ਮੀਡੀਆ ਕਿਤੇ ਨਹੀਂ ਹੈ। ਲੋਕ ਮੀਡੀਆ, ਜਿਹਨੂੰ ਲੋਕ ਮੀਡੀਆ ਆਪਾਂ ਕਹਿ ਸਕਦੇ ਹਾਂ, ਉਹ ਕਿਤੇ ਨਹੀਂ ਹੈ। ਤੇ ਡੈਮੋਕ੍ਰੇਸੀ ਦੇ ਬਚੇ ਰਹਿਣ ਦੀ ਇਸ ਹਾਲਾਤ ਦੇ ਵਿੱਚ ਕਲਪਨਾ ਜਿਹੜੀ ਹੈ ਬਹੁਤ ਮੁਸ਼ਕਲ ਹੈ। ਬਹੁਤ ਸੋਚਣਾ ਬਹੁਤ ਮੁਸ਼ਕਲ ਹੈ। ਜੇ ਇਸ ਵੇਲੇ ਭਾਰਤ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਤਾਂ ਪਹਿਲਾਂ ਮੀਡੀਆ ਨੂੰ ਬਚਾਉਣਾ ਪਏਗਾ। ਤੇ ਮੀਡੀਆ ਨੂੰ ਬਚਾਉਣ ਵਾਸਤੇ ਕੋਈ ਜਾਦੂ ਦਾ ਚਿਰਾਗ ਨਹੀਂ ਹੈ ਕਿਸੇ ਕੋਲ ਵੀ ਰਾਤੋਂ ਰਾਤ ਹਾਲਾਤ ਬਦਲ ਜਾਣਗੇ। ਸ਼ੁਰੂਆਤ ਪਰ ਕਰਨੀ ਪਊਗੀ। ਮੀਡੀਆ ਨੂੰ ਬਚਾਉਣ ਦਾ ਪਹਿਲਾ ਰਸਤਾ ਤਾਂ ਇਹੀ ਹੈ ਕਿ ਐਡੀਟਰ ਜਿਹੜਾ ਆ, ਐਡੀਟਰ ਸੰਪਾਦਕ ਜਾਂ ਪੱਤਰਕਾਰ, ਉਹਦੀ ਭੂਮਿਕਾ ਨੂੰ ਪੁਨਰ ਜੀਵਿਤ ਕੀਤਾ ਜਾਏ। ਜਦੋਂ ਮਾਲਕ ਸੰਪਾਦਕ ਬਣ ਜਾਂਦੇ ਹੈ ਤਾਂ ਫਿਰ ਇਸ ਤਰ੍ਹਾਂ ਪੈਸੇ ਦੀ ਖੇਡ ਖੇਡੀ ਜਾਂਦੀ ਹੈ। ਮਾਲਕ ਐਡੀਟਰ ਨਾ ਬਣ, ਐਡੀਟਰ ਦਾ ਕੰਮ ਐਡੀਟਰ ਨੂੰ ਕਰਨ ਦਿੱਤਾ ਜਾਏ। ਸੰਪਾਦਕਾਂ ਦਾ ਕੰਮ, ਪੱਤਰਕਾਰਾਂ ਦਾ ਕੰਮ ਉਹਨਾਂ ਨੂੰ ਕਰ ਦਿੱਤਾ ਜਾਏ। ਉਹਨਾਂ ਨੂੰ ਵਿਕਾਊ ਚੀਜ਼ ਨਾ ਬਣਾਇਆ ਜਾਏ। ਸੋ ਇਸ ਕਰਕੇ ਲੰਬਾ ਰਸਤਾ ਆ, ਬਹੁਤ ਔਖਾ ਰਸਤਾ ਆ, ਪਰ ਇਸ ਪਾਸੇ ਵੱਲ ਵਧਣਾ ਪਏਗਾ। ਜੇ ਪੱਤਰਕਾਰੀ ਦਾ ਜਿਹੜਾ ਲੋਕ ਪੱਖੀ ਜਿਹੜਾ ਕਿਰਦਾਰ ਹੈ ਭਾਰਤ ਦੇ ਵਿੱਚ ਉਹ ਬਚੇਗਾ ਤਾਂ ਹੀ ਭਾਰਤ ਦੀ ਡੈਮੋਕ੍ਰੇਸੀ ਬਚੇਗੀ। ਜੇ ਡੈਮੋਕ੍ਰੇਸੀ ਬਚੇਗੀ ਤਾਂ ਭਾਰਤ ਬਚੇਗਾ। ਇਹਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਸਾਂਝੀ ਸੱਚ ਪ੍ਰੋਗਰਾਮ ਸਮਾਪਤ ਕਰਾਂਗੇ। ਅਗਲੇ ਹਫਤੇ ਕੁਝ ਨਵੀਆਂ ਗੱਲਾਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ।